ਇੰਡੋਜ਼ ਟੀਵੀ ਆਸਟ੍ਰੇਲੀਆ ਦੇਖ ਰਹੇ ਸਾਰੇ ਦੋਸਤਾਂ ਦਾ ਨਿੱਘਾ ਸਵਾਗਤ। ਮੈਂ ਦੇਵ ਸਿੱਧੂ ਇੱਕ ਵਾਰ ਫਿਰ ਹਾਜ਼ਰ ਹਾਂ ਜੀ ਲੈ ਕੇ ਪ੍ਰੋਗਰਾਮ ਸਾਡੇ ਮਸਲੇ ਸਾਡੇ ਹੱਲ। ਤੇ ਮੇਰੇ ਨਾਲ ਹਮੇਸ਼ਾ ਦੀ ਤਰ੍ਹਾਂ ਆਪਣੇ ਵਿਚਾਰਾਂ ਦੀ ਸਾਂਝ ਪਾਉਣ ਲਈ ਪਹੁੰਚ ਚੁੱਕੇ ਨੇ ਦਲਜੀਤ ਸਿੰਘ ਜੀ। ਆਓ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰੀਏ, ਫਿਰ ਕਰਦੇ ਹਾਂ ਅਗਲੀ ਗੱਲਬਾਤ। ਦਲਜੀਤ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਨਿੱਘਾ ਸਵਾਗਤ ਜੀ ਪ੍ਰੋਗਰਾਮ 'ਚ। ਸਤਿ ਸ਼੍ਰੀ ਅਕਾਲ ਜੀ ਦੇਵ ਸਿੱਧੂ ਸਾਹਿਬ ਤੇ ਸਤਿ ਸ਼੍ਰੀ ਅਕਾਲ ਇੰਡੋਜ਼ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ। ਤੇ ਆਸ ਕਰਦੇ ਹਾਂ ਤੁਹਾਡਾ ਸਮਾਂ ਬਹੁਤ ਵਧੀਆ ਬਤੀਤ ਹੋ ਰਿਹਾ ਹੋਣਾ ਜੀ। ਸੋ ਦਲਜੀਤ ਜੀ, ਜਿਹੜਾ ਅੱਜ ਸਭ ਤੋਂ ਪਹਿਲਾਂ ਮੁੱਦਾ ਵਿਚਾਰਨ ਵਾਲਾ ਜੀ ਉਹ ਆ ਕਿ ਸਾਲ 2004 ਦੇ ਵਿੱਚ ਅੰਮ੍ਰਿਤਸਰ 'ਚ ਇੱਕ ਪੂਰੇ ਪਰਿਵਾਰ ਵੱਲੋਂ ਖੁਦਕੁਸ਼ੀ ਕਰ ਲਈ ਗਈ, ਜਿਸ ਤੋਂ ਬਾਅਦ ਹੁਣ ਅਦਾਲਤ ਵੱਲੋਂ ਇੱਕ ਸਾਬਕਾ DIG ਤੇ ਮੌਜੂਦਾ SSP ਸਮੇਤ DSP ਸਮੇਤ 4 ਹੋਰ ਦੋਸ਼ੀਆਂ ਨੂੰ ਸਜ਼ਾ ਸੁਣਾਈ ਗਈ। ਸਭ ਤੋਂ ਪਹਿਲਾਂ ਤਾਂ ਇਸ ਮਾਮਲੇ ਬਾਰੇ ਥੋੜਾ ਵੇਰਵਾ ਦਿਓ ਕਿ ਪੂਰਾ ਮਾਮਲਾ ਹੈ ਕੀ। ਗੱਲ ਬੜੀ ਇੱਕ ਗੰਭੀਰ ਆ ਜੀ, ਖਾਸ ਤੌਰ ਤੇ ਜਿਨ੍ਹਾਂ ਲੋਕਾਂ ਤੋਂ ਅਸੀਂ ਇਨਸਾਫ ਦੀ ਉਮੀਦ ਰੱਖਦੇ ਹਾਂ ਜੀ, ਉਹ ਇਹੋ ਜਿਹਾ ਕੰਮ ਕਰਨ ਤਾਂ ਇਹ ਬੜਾ ਚਿੰਤਾਜਨਕ ਚੀਜ਼ ਬਣੀ। ਬਾਹਰਲੇ ਮੁਲਕਾਂ ਦੇ ਵਿੱਚ ਸਿੱਧੂ ਸਾਹਿਬ ਤੁਸੀਂ ਦੇਖਿਆ ਹੋਣਾ ਕਿ ਜਦੋਂ ਕਿਸੇ ਬੰਦੇ ਨੂੰ ਕੋਈ ਡਰ ਪੈਂਦਾ ਜਾਂ ਕੋਈ ਲੋੜ ਪੈਂਦੀ ਆ, ਸਭ ਤੋਂ ਪਹਿਲਾਂ ਜਿਹਨ ਦੇ ਵਿੱਚ ਜਿਹੜੀ ਚੀਜ਼ ਆਉਂਦੀ ਆ ਉਹ ਇਹ ਆਉਂਦੀ ਆ ਵੀ ਪੁਲਿਸ ਨੂੰ ਕਾਲ ਕਰੋ ਜੀ। ਪਰ ਸਾਡੀ ਇਹ ਬਦਕਿਸਮਤੀ ਕਹਿ ਲਓ, ਇਕੱਲੇ ਪੰਜਾਬੀਆਂ ਦੀ ਗੱਲ ਨਹੀਂ, ਸਾਰੇ ਇੰਡੀਅਨ ਦੀ ਆਪਾਂ ਗੱਲ ਕਰ ਲਈਏ ਜਾਂ ਉਸ ਖਿੱਤੇ ਦੀ ਗੱਲ ਕਰ ਲਈਏ, ਚਾਹੇ ਉਹਦੇ ਵਿੱਚ ਪਾਕਿਸਤਾਨ ਹੋਵੇ ਚਾਹੇ ਬੰਗਲਾਦੇਸ਼ ਹੋਵੇ, ਉਸ ਖਿੱਤੇ ਦੇ ਵਿੱਚ ਪੁਲਿਸ ਜਿਹੜੀ ਆ ਉਹ ਬੜੀ ਇੱਕ ਜ਼ਾਲਮਾਨਾ ਢੰਗ ਜਿਹੜਾ ਆ ਅਪਣਾਉਂਦੀ ਆ ਜੀ। ਅਸੀਂ ਦੇਖਿਆ ਕਿ 1984 ਤੋਂ ਲੈ ਕੇ 1992 ਤੱਕ ਜਿਹੋ ਜਿਹੀਆਂ ਅਣਮਨੁੱਖੀ ਵਰਤਾਰੇ ਜਿਹੜੇ ਹੋਏ ਆ ਪੰਜਾਬ ਦੇ ਲੋਕਾਂ ਦੇ ਉੱਤੇ ਜੀ, ਬਿਲਕੁਲ, ਉਹਦੇ ਨਾਲ ਰੂਹ ਕੰਡੇ ਖੜੇ ਹੋ ਜਾਂਦੇ ਆ ਜੀ। ਜਦੋਂ ਲੋਕਾਂ ਦੇ ਕੋਲੋਂ ਜਿਹੜੀਆਂ ਹੱਡ ਬੀਤੀਆਂ ਸੁਣਦੇ ਆ ਤਾਂ ਉਹ ਲੱਗਦਾ ਵੀ ਅਸੀਂ ਇਸ ਦੇਸ਼ ਦੇ ਵਾਸੀ ਆ ਜੀ। ਪਰ ਆਹ ਜਿਹੜੀ ਘਟਨਾ ਹੋਈ ਆ ਇਹ 1992 ਤੋਂ ਬਾਅਦ ਹੋਈ ਆ ਜੀ। 2004 ਤੁਸੀਂ ਦੱਸਿਆ, 2004 ਦੀ ਇਹ ਅਕਤੂਬਰ 2004 ਦੀ ਘਟਨਾ ਆ ਜੀ। ਪਰ ਉਹ ਤੋਂ ਪਹਿਲਾਂ ਆਪਾਂ ਚੱਲਦੇ ਹਾਂ ਵੀ ਅਗਸਤ 2004 ਦੇ ਵਿੱਚ ਉਸ ਵੇਲੇ ਜਿਹੜੇ ਮੁਖੀ ਸੀਗੇ ਪੁਲਿਸ ਦੇ ਇਹ ਸਦੀਕੀ ਸਾਹਿਬ ਜੀ, ਉਹਨਾਂ ਨੇ ਗ੍ਰਹਿ ਵਿਭਾਗ ਦੇ ਸਕੱਤਰ ਸੀਗੇ SK ਸਿਨਹਾ ਉਸ ਵੇਲੇ ਜੀ, ਉਹਨਾਂ ਨੂੰ ਇੱਕ ਪੱਤਰ ਲਿਖਿਆ। ਉਸ ਪੱਤਰ ਦੇ ਵਿੱਚ ਉਹਨਾਂ ਨੇ ਲਿਖਿਆ ਕਿ ਜਿਹੜਾ ਉਸ ਵੇਲੇ 2004 ਦੇ ਵਿੱਚ ਅਗਸਤ 2004 ਦੇ ਵਿੱਚ SSP ਲੱਗਾ ਹੋਇਆ ਅੰਮ੍ਰਿਤਸਰ ਦੇ ਵਿੱਚ ਕੁਲਤਾਰ ਸਿੰਘ ਜੀ, ਉਹ ਬੜਾ ਕਰਪਟ ਬੰਦਾ। ਉਸ ਚਿੱਠੀ ਦੇ ਵਿੱਚ ਲਿਖਿਆ, ਉਹ ਚਿੱਠੀ ਜਿਹੜੀ ਆ ਮੀਡੀਆ ਦੇ ਵਿੱਚ ਵੀ ਆ ਚੁੱਕੀ ਹੈ ਜੀ। ਬੜਾ ਕਰਪਟ ਬੰਦਾ ਆ। ਟ੍ਰੈਫਿਕ ਪੁਲਿਸ ਵਾਲਿਆਂ ਦੇ ਜ਼ਰੀਏ ਉਹ ਜਿਹੜੇ ਮੌਜੂਦਾ ਉੱਥੇ ਦੇ ਟਰਾਂਸਪੋਰਟਰ ਹੈਗੇ ਆ ਜਾਂ ਵਪਾਰੀ ਹੈਗੇ ਆ, ਲੱਖਾਂ ਰੁਪਈਆ ਇਕੱਠਾ ਕਰ ਰਿਹਾ। ਇਕੱਠਾ ਕਰਕੇ ਜਿਹੜਾ ਆ ਉਹ ਵੱਖ-ਵੱਖ ਸਿਆਸਤਦਾਨ ਵੀ ਉਹਦੇ ਵਿੱਚ ਇਨਵੋਲਵਮੈਂਟ ਹੈਗੀ ਆ ਵੀ ਬਹੁਤ ਜ਼ਿਆਦਾ ਕਰਪਸ਼ਨ ਕਰ ਰਿਹਾ। ਇਦੋਂ ਇਲਾਵਾ ਉਹ ਜ਼ਮੀਨਾਂ ਦੇ ਉੱਤੇ ਕਬਜ਼ੇ ਵੀ ਕਰਦਾ, ਗੁੰਡਾਗਰਦੀ ਵੀ ਕਰਦਾ। ਇਹ SK ਸਿਨਹਾ ਸਾਹਿਬ ਜਿਹੜੇ ਉਸ ਵੇਲੇ ਸਕੱਤਰ ਆ, ਉਹਨਾਂ ਨੂੰ ਪੱਤਰ ਦੇ ਵਿੱਚ ਲਿਖਿਆ ਜੀ ਬਈ ਜੇ ਤੁਸੀਂ ਨਮੋਸ਼ੀ ਤੋਂ ਬਚਣਾ ਚਾਹੁੰਦੇ ਆ, ਇਹ ਲਾਸਟ ਲਾਈਨ ਆ, ਜੇ ਤੁਸੀਂ ਕਿਸੇ ਨਮੋਸ਼ੀ ਤੋਂ ਬਚਣਾ ਚਾਹੁੰਦੇ ਆ ਤਾਂ ਇਹਨੂੰ ਹੁਣੇ ਜਿਹੜਾ ਬਦਲ ਦਿੱਤਾ ਜਾਵੇ ਅੰਮ੍ਰਿਤਸਰ ਤੋਂ, ਵੀ ਇਹਨੇ ਬਹੁਤ ਉੱਥੇ ਕੰਮ ਖਰਾਬ ਕੀਤਾ ਹੋਇਆ ਜੀ। ਉਹਦੇ ਵਿੱਚ ਇੱਕ PCS ਅਧਿਕਾਰੀ ਆ, ਉਹਦਾ ਨਾਂ ਵੀ ਲਿਆ ਜੀ। ਉਹਦੇ ਵਿੱਚ ਕੁਛ ਸਿਆਸਤਦਾਨਾਂ ਦੇ ਉੱਤੇ ਵੀ ਚਿੰਤਾ ਜ਼ਾਹਰ ਕੀਤੀ ਆ ਵੀ ਇੱਕ ਇਹ ਗੈਂਗ ਬਣ ਚੁੱਕਾ ਆ, ਵੀ ਇਹ ਬਹੁਤ ਗਲਤ ਕੰਮ ਕਰ ਰਹੇ ਆ। ਇਹ ਅਗਸਤ ਦੇ ਵਿੱਚ ਇਹ ਪੱਤਰ ਲਿਖਿਆ, ਪਰ ਉਹ ਤੇ ਕਾਰਵਾਈ ਜਿੱਦਾਂ ਸਾਨੂੰ ਪਤਾ ਹੀ ਆ ਵੀ ਇਹੋ ਜਿਹੇ ਜਿਹੜੇ ਲੋਕ ਹੁੰਦੇ ਆ, ਇਹਨਾਂ ਦੀ ਸਿਆਸਤਦਾਨਾਂ ਦੇ ਨਾਲ ਬਹੁਤ ਗੰਢ ਧੁੱਪ ਹੁੰਦੀ ਆ ਜੀ। ਚਾਹੇ ਆਪਾਂ ਪਹਿਲਾਂ ਸਲਵਿੰਦਰ ਦਾ ਆਪਾਂ ਮਾਮਲਾ ਇੱਥੇ ਲੈ ਸਕਦੇ ਆ, ਲੰਗਾਹ ਦਾ ਇੱਥੇ ਨਾਂ ਆਉਂਦਾ ਰਿਹਾ ਜਦੋਂ ਤੁਸੀਂ ਦੇਖਿਆ ਹੋਣਾ ਦੀਨਾ ਨਗਰ ਵਾਲੀ ਘਟਨਾ, ਅੱਤਵਾਦੀ ਹਮਲਾ ਹੋਇਆ, ਉਸ ਵੇਲੇ ਬੜਾ ਉਹਦਾ ਨਾਂ ਆਇਆ ਸੀ ਜੀ। ਉਸ ਤੋਂ ਬਾਅਦ ਪਤਾ ਹੀ ਨਹੀਂ ਕੀ ਹੋਇਆ ਜੀ। ਇਹ ਜਿਹੜੇ ਪੁਲਿਸ ਵਾਲੇ ਵੀ ਆ, ਇਹ ਇੱਕ ਦੂਜੇ ਦੇ ਨਾਲ ਬੜਾ ਇੱਕ ਮੋਹ ਰੱਖਦੇ ਆ ਕਿ ਸਾਡੇ ਡਿਪਾਰਟਮੈਂਟ ਦਾ ਬੰਦਾ, ਕੱਲਾ ਪੁਲਿਸ ਹੀ ਨਹੀਂ, ਕਿਸੇ ਵੀ ਤੁਸੀਂ ਡਿਪਾਰਟਮੈਂਟ ਦੇ ਵਿੱਚ ਚਲੇ ਜਾਓ, ਤੁਸੀਂ ਡਿਪਾਰਟਮੈਂਟ ਇਨਕੁਆਇਰੀ ਕਰਵਾਉਣੀ ਆ, ਹਰ ਕੋਈ ਬੰਦਾ ਜੇ ਉਹ ਟੀਚਰ ਆ ਤਾਂ ਉਹ ਆਪਣੇ ਟੀਚਰ ਦੀ ਫੇਵਰ ਲੈਂਦਾ, ਜੇ ਉਹ ਕਿਸੇ ਕੋਆਪਰੇਟਿਵ ਸੁਸਾਇਟੀ ਦੀ ਗੱਲ ਕਰਦੇ ਆ ਤਾਂ ਉਹਦੀ ਆਪਣੀ ਫੇਵਰ ਲੈਂਦਾ। ਜਾਣੀ ਆਪਣੇ ਡਿਪਾਰਟਮੈਂਟ ਨੂੰ ਬਚਾਉਣ ਦਾ ਪੂਰਾ ਜ਼ੋਰ ਲਾਇਆ ਜਾਂਦਾ ਜੀ। ਹੁਣ ਜਿਹੜੀ ਇਹ ਘਟਨਾ ਹੋਈ ਆ ਇਹ ਅਕਤੂਬਰ 2004 ਜੀ, ਜਾਣੀ ਅਗਸਤ, ਸਤੰਬਰ ਤੇ ਅਕਤੂਬਰ, ਉਹ ਤੋਂ ਜਾਣੀ 2 ਮਹੀਨੇ ਬਾਅਦ ਦੀ ਘਟਨਾ ਇਹ ਪੱਤਰ ਤੋਂ ਬਾਅਦ। ਬਿਲਕੁਲ। ਇਹਦੇ ਵਿੱਚ ਇੱਕ ਜਿਹੜਾ ਮੁੰਡਾ ਆ ਜਾਂ ਇੱਕ ਪਰਿਵਾਰ ਦਾ ਮੁਖੀ ਆ ਜੀ, ਉਹਨੇ ਆਪਣੇ ਪਿਤਾ ਦਾ ਕਤਲ ਕਰ ਦਿੱਤਾ ਜੀ। ਕਿਸੇ ਨੇ ਦੇਖ ਲਿਆ, ਗੁਆਂਢੀ ਨੇ, ਨੂੰਹ ਨੇ, ਉਹਨੇ ਆਪਣੇ ਸਹੁਰੇ ਨੂੰ ਦੱਸਿਆ। ਉਸ ਤੋਂ ਬਾਅਦ ਬਲੈਕਮੇਲਿੰਗ ਜਿਹੜੀ ਸ਼ੁਰੂ ਹੋ ਗਈ ਜੀ। ਦੇਖੋ ਉਹਨੇ ਕੀਤਾ ਤਾਂ ਗਲਤ, ਕਤਲ ਕੀਤਾ ਜੀ। ਉਸ ਤੋਂ ਬਾਅਦ ਉਸ ਜਿੱਦਾਂ ਕਹਿੰਦੇ ਹੁੰਦੇ ਆ ਬੰਦੇ ਨੂੰ ਵੀ ਆਪਣਾ ਜਿਹੜਾ ਕ੍ਰਾਈਮ ਹੋ ਜਾਂਦਾ ਉਹਨੂੰ ਫਿਰ ਬਚਾਉਣ ਦੇ ਲਈ ਉਹ ਜਿਹੜੇ ਹੱਥ ਕੰਡੇ ਆ ਉਹ ਅਪਣਾਉਂਦਾ
ਜੀ ਉਹੋ ਜਿਹੇ ਹੱਥ ਕੰਡੇ ਜਿਹੜੇ ਉਹਨੇ ਵੀ ਅਪਣਾਉਣੇ ਸ਼ੁਰੂ ਕਰ ਦਿੱਤੇ ਜੀ ਉਹਨੂੰ ਜਿਹੜਾ ਬਲੈਕਮੇਲ ਆ ਉਹ ਉਹਨਾਂ ਨੇ ਵੀ ਕੀਤਾ ਜਿਹੜੇ ਕਿ ਪਰਿਵਾਰਕ ਮੈਂਬਰ ਹੀ ਸੀ ਜੀ ਵੀ ਅਸੀਂ ਕਿਸੇ ਨੂੰ ਦੱਸਦੇ ਨਹੀਂ ਉਹਦੇ ਵਿੱਚ ਦੱਸਦੇ ਆ ਵੀ ਲੱਖਾਂ ਰੁਪਈਏ ਉਹਦੇ ਕੋਲੋਂ ਬਟੋਰੇ ਗਏ ਜੀ ਉਸ ਤੋਂ ਬਾਅਦ ਕੇਸ ਜਿਹੜਾ ਪੁਲਿਸ ਕੋਲ ਪਹੁੰਚਿਆ ਉਸ ਵੇਲੇ ਐਸਐਸਪੀ ਸੀ ਇਹ ਕੁਲਤਾਰ ਸਿੰਘ ਜਿਹੜਾ ਬਾਅਦ ਦੇ ਵਿੱਚ ਡੀਆਈਜੀ ਬਣਿਆ ਇਹਨੇ ਉਹਨੂੰ ਕਿਹਾ ਵੀ ਤੂੰ ਮੈਨੂੰ 5 ਲੱਖ ਰੁਪਈਆ ਦੇ ਤੇ ਬਾਅਦ ਦੇ ਵਿੱਚ ਗਵਾਹੀਆਂ ਜਿਹੜੀਆਂ ਆ ਉਹ ਉਸ ਹਿਸਾਬ ਨਾਲ ਆਪਾਂ ਕਰਾਵਾਂਗੇ ਤਾਂ ਕਿ ਤੂੰ ਬਚ ਜਾਵੇਂ ਜੀ ਇਹਨੇ ਇਹ ਗੱਲ ਜਿਹੜੀ ਉਹ ਗਵਾਹ ਦੇ ਤੌਰ ਤੇ ਵੀ ਸੋਚਿਆ ਵੀ ਚਲੋ ਮੇਰੀ ਭੈਣ ਆ ਵੀ ਉਹਨੇ ਉਹਦੇ ਨਾਲ ਗੱਲ ਕਰਦੇ ਆ ਜਦੋਂ ਭੈਣ ਨੂੰ ਪਤਾ ਲੱਗਾ ਉਹਨੇ ਵੀ ਉਹਨੂੰ ਬਲੈਕਮੇਲ ਸ਼ੁਰੂ ਕਰ ਦਿੱਤਾ ਕਰਨਾ ਕਿ ਉਹਦੇ ਤੋਂ ਵੀ ਪੈਸੇ ਏਠਣੇ ਜਿਹੜੇ ਸ਼ੁਰੂ ਕਰ ਦਿੱਤੇ ਜੀ ਇਹ ਜ਼ਿਆਦਾ ਜਿਹੜਾ ਕੰਮ ਉਦੋਂ ਵੱਧ ਗਿਆ ਜਾਂ ਉਸ ਵੇਲੇ ਹੋਰ ਵੀ ਸਥਿਤੀ ਦੁਖਦਾਇਕ ਹੋ ਗਈ ਕਿ ਇੱਕ ਗਵਾਹੀ ਦੇ ਬਹਾਨੇ ਜਾਂ ਕਿਸੇ ਕੰਮ ਦੇ ਬਹਾਨੇ ਇਹਦੀ ਵਾਈਫ ਨੂੰ ਜਿਹੜਾ ਕ੍ਰਿਮੀਨਲ ਬੰਦਾ ਜਾਂ ਇੱਕ ਵਿਕਟਮ ਹੀ ਬਾਅਦ ਦੇ ਵਿੱਚ ਤਾਂ ਕਹਿ ਲਓਗੇ ਉਹ ਵਿਕਟਮ ਹੀ ਬਣ ਗਿਆ ਜੀ ਉਹਦੀ ਵਾਈਫ ਨੂੰ ਸੱਦਿਆ ਗਿਆ ਤੇ ਉਹਦੇ ਨਾਲ ਜਿਹੜਾ ਸਰੀਰਕ ਉਹਦਾ ਜਿਹੜਾ ਸ਼ੋਸ਼ਣ ਆ ਉਹ ਕੀਤਾ ਗਿਆ ਕੁਲਤਾਰ ਸਿੰਘ ਦੇ ਦੁਆਰਾ ਜੀ ਹੁਣ ਬੰਦਾ ਜਿਹੜਾ ਆ ਆਪਣੀਆਂ ਹੋਰ ਗੱਲਾਂ ਤੇ ਚੱਲ ਸਕਦਾ ਇੰਨੀ ਨਮੋਚੀ ਜਿਹੜੀ ਆ ਉਹ ਇੰਨਾ ਜ਼ਿਆਦਾ ਬੰਦਾ ਫਰਸਟ੍ਰੇਟਡ ਹੋ ਗਿਆ ਕਿ ਉਹਨੇ ਪਹਿਲਾਂ ਆਪਣੇ ਪਰਿਵਾਰ ਨੂੰ ਮਾਰਿਆ ਉਸ ਤੋਂ ਬਾਅਦ ਆਪ ਖੁਦਕੁਸ਼ੀ ਕਰ ਲਈ ਕੰਧਾਂ ਦੇ ਉੱਤੇ ਜਿਹੜਾ ਆ ਉਹਨੇ ਸਾਰਾ ਬਿਰਤਾਂਤ ਲਿਖਿਆ ਵੀ ਉਹਦੇ ਨਾਲ ਕੀ ਕੀ ਹੋਇਆ 1 ਅਕਤੂਬਰ 2004 ਦੀ ਗੱਲ ਆ ਉਦੋਂ ਅਖਬਾਰਾਂ ਦੇ ਵਿੱਚ ਇੱਕ ਬਹੁਤ ਖਬਰ ਛਾਈ ਪਰ ਉਸ ਤੋਂ ਬਾਅਦ ਪੁਲਿਸ ਦਾ ਜਿਹੜਾ SHO ਆ ਉਸ ਵੇਲੇ ਹਰਦੇਵ ਸਿੰਘ ਜਿਹੜਾ ਹੁਣ DSP ਬਣਿਆ ਹੋਇਆ ਉਹਨੇ ਕੰਧਾਂ ਦੇ ਉੱਤੋਂ ਜਿਹੜੇ ਸਬੂਤ ਆ ਉਹ ਮਿਟਾਉਣ ਦੀ ਕੋਸ਼ਿਸ਼ ਕੀਤੀ ਤੁਸੀਂ ਦੇਖੋ ਵੀ 16 ਸਾਲ ਲੱਗ ਗਏ ਇਸ ਕੇਸ ਨੂੰ ਜਦ ਕਿ ਚਾਹੀਦਾ ਤਾਂ ਇਹ ਸੀ ਕਿ ਉਸੇ ਵੇਲੇ ਜਿਹੜੇ ਅਪਰਾਧੀ ਸੀ ਇਹਨਾਂ ਨੂੰ ਸਲਾਖਾਂ ਦੇ ਪਿੱਛੇ ਸਿੱਟਿਆ ਜਾਂਦਾ ਪਰ ਤੁਸੀਂ ਹੈਰਾਨ ਹੋਵੋਗੇ ਵੀ ਜਿਹੜੇ ਸਿੱਦੀਕੀ ਸਾਹਿਬ ਇਹਦੇ ਬਾਰੇ ਲਿਖਦੇ ਆ ਇਹਦੇ ਵਿਰੁੱਧ ਲਿਖਦੇ ਆ ਉਹ ਜਦੋਂ ਰਿਟਾਇਰ ਹੋਏ ਉਸ ਤੋਂ ਬਾਅਦ ਬਿਰਕ ਤੁਸੀਂ ਸੁਣਿਆ ਹੋਣਾ ਬੜੇ ਉਹ ਵੀ ਵਿਵਾਦਾਂ ਦੇ ਵਿੱਚ ਰਹੇ ਪਿਛਲੀ ਕੈਪਟਨ ਸਰਕਾਰ ਦੇ ਵਿੱਚ ਹੀ ਹੁੰਦੇ ਸੀ ਉਹ ਵੈਸੇ ਤਾਂ ਕਿਹਾ ਜਾਂਦਾ ਵੀ ਉਹ ਮਹਾਰਾਸ਼ਟਰ ਕੇਡਰ ਦੇ ਸੀਗੇ ਧਾਰੇ ਲਿਆਂਦੇ ਸੀ ਇੱਧਰ ਉਹਨਾਂ ਨੇ ਵੀ ਆ ਕੇ ਬੜੇ ਵਿਵਾਦਮਈ ਕੰਮ ਕੀਤੇ ਉਹਨਾਂ ਉੱਤੇ ਵੀ ਕੇਸ ਜਿਹੜੇ ਆ ਚੱਲਦੇ ਰਹੇ ਜੇਲ੍ਹ ਵਿੱਚ ਵੀ ਰਹੇ ਆ ਉਹਨਾਂ ਨੇ ਇਹਨਾਂ ਨੂੰ ਪ੍ਰਮੋਟ ਕਰ ਦਿੱਤਾ SSP ਤੋਂ DIG ਬਣਾਤਾ ਕੁਲਤਾਰ ਸਿੰਘ ਇਹਦਾ ਮਤਲਬ ਇਹ ਆ ਵੀ ਬੰਦੇ ਦੀ ਪਹੁੰਚ ਬਹੁਤ ਸੀ ਹੋਰ ਵੀ ਹੈਰਾਨੀ ਦੀ ਗੱਲ ਆ ਵੀ 2006 ਦੇ ਵਿੱਚ ਜਦ ਕਿ ਉਹ ਕੰਧਾਂ ਦੇ ਉੱਤੇ ਲਿਖ ਕੇ ਗਏ ਆ 2004 ਦੇ ਵਿੱਚ 2006 ਦੇ ਵਿੱਚ ਇਹਨੂੰ ਰਾਸ਼ਟਰਪਤੀ ਅਵਾਰਡ ਵੀ ਮਿਲਦਾ ਵੀ ਇਹਦੀਆਂ ਤਾਂ ਸੇਵਾਵਾਂ ਜਿਹੜੀਆਂ ਆ ਉਹ ਤਾਂ ਬਹੁਤ ਵਧੀਆ ਜਦ ਕਿ ਸਿੱਦੀਕੇ ਸਾਹਿਬ 2004 ਵਿੱਚ ਲਿਖ ਰਹੇ ਆ ਕਿ ਇਹਦਾ ਬੰਦਾ ਬੜਾ ਕਰਪਟ ਆ ਰਾਸ਼ਟਰਪਤੀ ਅਵਾਰਡ ਦੇ ਉੱਤੇ ਵੀ ਕੁਐਸਚਨ ਆ ਹੁਣ ਕਿ ਤੁਸੀਂ ਉਹ ਬੰਦਿਆਂ ਦੀ ਬਿਨਾਂ ਕੋਈ ਪਿਛੋਕੜ ਨੂੰ ਦੇਖੇ ਹੋਏ ਤੁਸੀਂ ਇਹੋ ਜਿਹੇ ਅਵਾਰਡ ਜਿਹੜੇ ਆ ਉਹਨਾਂ ਦੀ ਇੱਕ ਗਰਿਮਾ ਨੂੰ ਠੇਸ ਜਿਹੜੀ ਆ ਪਹੁੰਚਾਉਂਦੇ ਆ ਹੁਣ ਉਸ ਤੋਂ ਬਾਅਦ ਦੇਖੋ ਜਿੱਦਾਂ ਕਹਿੰਦੇ ਹੁੰਦੇ ਆ ਕਿ ਜੇ ਅੱਜ ਵੀ ਉੱਥੇ ਇਨਸਾਫ ਆ ਬਚਿਆ ਹੋਇਆ ਉਹਦੇ ਵਿੱਚ ਜਿਹੜੀਆਂ ਮਨੁੱਖੀ ਅਧਿਕਾਰਾਂ ਦੀਆਂ ਜਥੇਬੰਦੀਆਂ ਆ ਉਹ ਬਹੁਤ ਜ਼ਿਆਦਾ ਕੰਮ ਕਰਦੀਆਂ ਤੇ ਅੰਮ੍ਰਿਤਸਰ ਦੇ ਜਿਹੜੇ ਸਾਰੇ ਵਕੀਲ ਆ ਜਾਂ ਉਹਦੇ ਉਸ ਸੰਸਥਾ ਦੇ ਜਿਹੜੇ ਕਾਰਕੁਨ ਹੈਗੇ ਆ ਉਹ ਵਧਾਈ ਦੇ ਪਾਤਰ ਆ ਤੇ ਸਾਡੇ ਸਲਾਮ ਵੀ ਹੈਗਾ ਇੰਡਸਟਰੀ ਵੀ ਦੇ ਵੱਲੋਂ ਉਹਨਾਂ ਨੂੰ ਕਿ ਉਹਨਾਂ ਨੇ ਇਹੋ ਜਿਹੇ ਲੋਕਾਂ ਦੇ ਨਾਲ ਜਿਹੜੇ ਕਿ ਬਾਹੂਬਲੀ ਬਣੇ ਪਏ ਉਹਨਾਂ ਨੂੰ ਜਿਹੜਾ ਆ ਕਟਹਿਰੇ ਦੇ ਵਿੱਚ ਖੜਾ ਕੀਤਾ ਅਸੀਂ ਲੋਕ ਹਰ ਵਾਰੀ ਇਹ ਕਹਿ ਦਿੰਦੇ ਆ ਜਾਂ ਅਸੀਂ ਸੋਸ਼ਲ ਮੀਡੀਆ ਦੇ ਉੱਤੇ ਗੱਲ ਵੀ ਕਰਦੇ ਆ ਕਿ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ ਕੋਈ ਲਾਅ ਨਾਂ ਦੀ ਚੀਜ਼ ਨਹੀਂ ਜਾਂ ਸੰਵਿਧਾਨ ਨਾਂ ਦੀ ਚੀਜ਼ ਕੋਈ ਨਹੀਂ ਉੱਥੇ ਸਭ ਕੁਝ ਆ ਉੱਥੇ ਬਹੁਤ ਸਖਤ ਜਿਹੜੇ ਕਾਨੂੰਨ ਬਣਾਏ ਗਏ ਆ ਹੁਣ ਤੁਸੀਂ ਆਪ ਦੇਖੋ ਕਿ ਜਿਨ੍ਹਾਂ ਨੇ ਉਹ ਕਾਨੂੰਨਾਂ ਦੀ ਪਾਲਣਾ ਕਰਾਉਣੀ ਆ ਉਹ ਆਪ ਬੰਦੇ ਇੰਨੇ ਕਰਪਟ ਆ ਹੁਣ ਜਿਹੜਾ ਬੰਦਾ ਇਨਵੈਸਟੀਗੇਸ਼ਨ ਆਫੀਸਰ ਆ ਹਰਦੇਵ ਸਿੰਘ ਜਿਹੜਾ ਬੰਦਾ ਉਸ ਵੇਲੇ ਇਨਕੁਆਇਰੀ ਕਰ ਰਿਹਾ ਉਹ ਤਾਂ ਸਬੂਤ ਮਿਟਾ ਰਿਹਾ ਉਹ ਤਾਂ ਦੋਸ਼ੀ ਨੂੰ ਬਚਾ ਰਿਹਾ ਤੁਸੀਂ ਹੁਣ ਉੱਥੇ ਲਾਅ ਕੀ ਕਰੂੰਗਾ ਜਦੋਂ ਅਦਾਲਤ ਦੇ ਵਿੱਚ ਜਾਣਾ ਇਨਸਾਫ ਦੀ ਉਮੀਦ ਲਾਈ ਨਹੀਂ ਜਾ ਸਕਦੀ ਜਿਹੜੇ ਬਚਾਉਣ ਵਾਲੇ ਆ ਉਹੀ ਜੇ ਇਸ ਤਰ੍ਹਾਂ ਕਰਨਗੇ ਤਾਂ ਡਿਊਟੀ ਕਿੱਥੇ ਰਹਿ ਗਈ ਤੇ ਹੁਣ ਜੇ ਅਸੀਂ ਬਾਅਦ ਵਿੱਚ ਭੰਡੀਏ ਕਿ ਲਾਅ ਹੈ ਨਹੀਂ ਲਾਅ ਤਾਂ ਹੈ ਪਰ ਉਹ ਲਾਅ ਜਿਹੜਾ ਆ ਉਹਨੂੰ ਕੰਮ ਕਰਨ ਹੀ ਨਹੀਂ ਦਿੱਤਾ ਹੁਣ ਇਹ ਜਿਹੜੇ ਕਾਰਕੁਨ ਆ ਇਹ ਵੀ ਦੱਸਦੇ ਆ ਮੈਂ ਉਹ ਇੰਟਰਵਿਊ ਵੀ ਉਹਨਾਂ ਦੀ ਦੇਖ ਰਿਹਾ ਸੀ ਉਹਨਾਂ ਨੇ ਕਿਹਾ ਵੀ ਸਮੇਧ ਸੈਣੀ 2010 ਦੇ ਵਿੱਚ ਸੈਕਟਰ 2 ਚੰਡੀਗੜ੍ਹ ਦੇ ਵਿੱਚ ਜਿੱਥੇ ਦਫ਼ਤਰ ਆ ਉੱਥੇ ਆ ਕੇ ਸਾਨੂੰ ਮਿਲਣ ਆਏ ਆ ਵੀ ਤੁਸੀਂ ਜਿਹੜਾ ਇਹ ਕੇਸ ਆ ਇਹ ਵਾਪਸ ਲੈ ਲਓ ਇਹਦੇ ਵਿੱਚ ਸਮੇਧ ਸੈਣੀ ਦਾ ਕੀ ਰੋਲ ਆ ਉਹਨੂੰ ਕੀ ਲੋੜ ਪੈ ਗਈ ਕਿ ਉਹ ਜਿਹੜਾ ਬਈ ਵਾਪਸ ਜਿਹੜਾ ਉਹਨੂੰ ਲੈਣਾ ਪਿਆ ਬੜਾ ਇਹ ਵੀ ਚਰਚਿਤ ਚਿਹਰਾ ਰਿਹਾ ਬਹਿਬਲ ਕਾਂਡ ਜਿਹੜਾ ਹੋਇਆ ਗੋਲੀ ਕਾਂਡ ਉਹਦੇ ਵਿੱਚ ਬੜਾ ਇਹ ਚਰਚਿਤ ਰਿਹਾ ਇਦੋਂ ਇਲਾਵਾ ਜਿਹੜੇ ਪਹਿਲਾਂ ਮੈਂ ਦੱਸਿਆ 1984 ਤੋਂ 1992 ਦੇ ਵਿੱਚ ਜਿਹੜੇ ਜਿੰਨੇ ਵੀ
ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੋਈ ਆ, ਉਹਦੇ ਵਿੱਚ ਵੀ ਸਮੇਤ ਸੈਣੀ ਦਾ ਇੱਕ ਨਾਂ ਜਿਹੜਾ ਆ ਚਰਚਿਤ ਰਿਹਾ ਆ। ਇਹ ਸਭ ਜਿੱਦਾਂ ਤੁਸੀਂ ਦੱਸ ਰਹੇ ਇੱਥੋਂ ਦਾ ਇਹ ਮਤਲਬ ਇੱਕ ਜਿਹੜੀ ਬਿਊਰੋਕਰੈਟਸ ਕਹਿ ਸਕਦੇ ਹਾਂ, ਜਾਂ ਆਪਾਂ ਕਾਨੂੰਨ ਦੇ ਰਖਵਾਲੇ ਕਹਿ ਸਕਦੇ ਹਾਂ, ਪੁਲਿਸ, ਇਹਨਾਂ ਦੀ ਵੀ ਇੱਕ ਕਾਲੀ ਤਸਵੀਰ ਸਾਹਮਣੇ ਆਉਂਦੀ ਹੈ ਕਿ ਇਹ ਕੰਮ ਕਿੱਦਾਂ ਕਰਦੇ ਆ ਜਾਂ ਕਿੱਦਾਂ ਆਪਣੀਆਂ ਪਾਵਰਾਂ ਦਾ ਨਜਾਇਜ਼ ਫਾਇਦਾ ਉਠਾਉਂਦੇ ਆ। ਜੇ ਕੋਈ ਇਨਸਾਫ ਦੀ ਗੁਹਾਰ ਲਾਉਂਦਾ ਤਾਂ ਉਹਨੂੰ ਡਰਾਉਂਦੇ ਧਮਕਾਉਂਦੇ ਆ, ਇਨਸਾਫ ਦੇਣ ਦੀ ਥਾਂ ਤੇ ਉਹਨੂੰ ਕੇਸ ਵਾਪਸ ਲੈਣ ਲਈ ਮਜਬੂਰ ਕਰਦੇ ਆ। ਸਿੱਧੂ ਸਾਹਿਬ, ਅੱਜ ਮੈਂ ਦੇਖ ਰਿਹਾ ਸੀ, ਅਮਰ ਸਿੰਘ ਤੁਸੀਂ ਸੁਣਿਆ ਹੋਣਾ ਜੀ, ਸਮਾਜਵਾਦੀ ਪਾਰਟੀ ਦਾ MP ਰਿਹਾ ਉਹ ਜੀ, ਬਿਲਕੁਲ ਬੜਾ ਧੜੱਲੇਦਾਰ ਬੰਦਾ ਹੁੰਦਾ ਸੀ ਜੀ। ਈਵਨ ਕਿ ਜਯਾ ਪ੍ਰਦਾ ਵਗੈਰਾ ਜਿਹੜੀਆਂ ਹੈਗੀਆਂ ਕਾਫੀ ਟਾਈਮ ਤੇ ਬਿਲਕੁਲ ਟੀਵੀ ਤੇ ਕਾਫੀ ਛਾਇਆ ਰਿਹਾ। ਅਮਿਤਾਭ ਬੱਚਨ ਦੇ ਨਾਲ ਬਹੁਤ ਜ਼ਿਆਦਾ ਜਿਹੜੀਆਂ ਨੇੜਤਾ ਰਹੀ ਆ, ਬਾਅਦ ਦੇ ਵਿੱਚ ਉਹਨੇ ਭੰਡਿਆ ਵੀ ਬਹੁਤ ਜੀ। ਉਹਦੀ ਮੈਂ ਕੱਲ ਇੱਕ ਟਵਿੱਟਰ ਦੇ ਉੱਤੇ ਪੜ੍ਹ ਰਿਹਾ ਸੀ, ਉਹ ਸਿੰਗਾਪੁਰ ਦੇ ਹਸਪੀਟਲ ਦੇ ਵਿੱਚ ਜਿੱਦਾਂ ਦਾਖਲ ਆ ਜੀ, ਉਹ ਬੰਦੇ ਨੇ ਲਿਖਿਆ ਬਈ ਮੈਂ ਮਾਫੀ ਮੰਗਦਾ ਅਮਿਤਾਭ ਬੱਚਨ ਦੇ ਪਰਿਵਾਰ ਦੇ ਕੋਲੋਂ ਵੀ ਮੈਂ ਬਹੁਤ ਜ਼ਿਆਦਾ ਬੋਲ ਗਿਆ, ਓਵਰ ਰਿਐਕਟ ਕਰ ਗਿਆ ਜੀ। ਮੈਂ ਤਾਂ ਕਹਿ ਰਿਹਾ, ਕਹਿੰਦੇ ਵੀ ਮੈਂ ਹੁਣ ਮੌਤ ਤੇ ਜ਼ਿੰਦਗੀ ਦੀ ਲੜਾਈ ਲੜ ਰਿਹਾ ਜੀ, ਇਸ ਕਰਕੇ ਮੈਨੂੰ ਹੁਣ ਫੀਲ ਹੁੰਦਾ ਕਿ ਮੈਂ ਜਿਹੜਾ ਆ ਲੋਕਾਂ ਨੂੰ ਦੱਸਾਂ ਵੀ ਮੈਂ ਉਸ ਵੇਲੇ ਗਲਤੀ ਕਰ ਗਿਆ, ਮੈਂ ਮਾਫੀ ਮੰਗ ਰਿਹਾ ਜੀ। ਇਹ ਉਹ ਵੇਲਾ ਹੁੰਦਾ ਜਿਸ ਵੇਲੇ ਬੰਦੇ ਨੂੰ ਪਛਤਾਵਾ ਹੁੰਦਾ ਜੀ। ਇਹ ਜਿਹੜੇ ਜਿੰਨੇ ਤੁਸੀਂ ਗੱਲ ਕੀਤੀ ਬਈ ਇਹ ਜਿਹੜੇ ਬੰਦੇ ਆ ਇਹ ਤਾਂ ਡਰੇ ਹੀ ਹੈ ਨਹੀਂ ਨਾ ਜੀ, ਬਿਲਕੁਲ, ਪਰ ਇਹ ਸੋਚਦੇ ਨਹੀਂ ਵੀ ਸਾਡੇ ਤੇ ਉਹ ਵੇਲਾ ਆਉਣਾ ਜੀ। ਹੁਣ ਸਿੱਧੀਕੇ ਸਾਹਿਬ ਆਪਾਂ ਗੱਲ ਕਰ ਰਹੇ ਆ ਕਿ ਉਹਨਾਂ ਨੇ ਲੈਟਰ ਲਿਖਿਆ, ਉਹ ਤੋਂ ਉਹਨਾਂ ਦੀ ਇਮਾਨਦਾਰੀ ਝਲਕਦੀ ਆ ਵੀ ਉਸ ਵੇਲੇ ਉਹ ਫਿਕਰਮੰਦ ਸੀਗੇ ਇਸ ਬਾਰੇ ਵੀ ਇਹ ਬੰਦਾ ਗਲਤ ਆ ਜੀ। ਉਹ ਇੱਕ ਮਾਣ ਦੇ ਨਾਲ ਇੱਕ ਮਹਿਸੂਸ ਕਰ ਰਹੇ ਹੋਣੇ, ਹਾਂ ਵੀ ਮੈਂ ਆਪਣੀ ਡਿਊਟੀ ਬਹੁਤ ਵਧੀਆ ਨਿਭਾਈ। ਬਿਲਕੁਲ, ਅੱਜ ਉਹਨਾਂ ਦੀਆਂ ਗੱਲਾਂ ਹੋ ਰਹੀਆਂ। ਬਿਲਕੁਲ, ਜਿਹੜਾ ਬੰਦਾ ਇਮਾਨਦਾਰ, ਹੁਣ ਇਹ ਵੀ ਰਿਟਾਇਰ ਆ, ਕੁਲਤਾਰ ਸਿੰਘ ਜੀ ਰਿਟਾਇਰ ਹੋ ਚੁੱਕਾ ਜੀ। ਹਰਦੇਵ ਸਿੰਘ ਜਿਹੜਾ ਕਿ DSP ਆ ਜੀ, ਉਹਦੇ ਬੱਚਿਆਂ ਦੇ ਉੱਤੇ ਕੀ ਰਹੂਗਾ ਪ੍ਰਭਾਵ? ਬੱਚੇ ਪਹਿਲਾਂ ਤਾਂ ਸਿਹਰਾ ਕੜਾ ਕੇ ਜਾਂਦੇ ਹੋਣੇ ਆ ਬਈ ਕੁਲਤਾਰ ਸਿੰਘ ਦੇ ਨਿਆਣੇ ਕਹਿੰਦੇ ਹੋਣੇ ਆ ਸਾਡਾ ਜਿਹੜਾ ਡੈਡੀ ਆ DIG ਰਿਟਾਇਰ ਹੋਇਆ ਜੀ, ਜਾਂ ਰਿਟਾਇਰ ਹੋਇਆ, ਜਾਂ ਉਸ ਵੇਲੇ ਕਿੰਨੀ ਮਾਣ ਹੋਣੀ ਆ ਗੱਲ। ਤੇ ਅੱਜ ਉਹਨਾਂ ਨੂੰ ਨਮੋਚੀ ਦਾ ਸਾਹਮਣਾ ਕਰਨਾ ਪੈ ਰਿਹਾ ਹੁਣ। ਅੱਜ ਉਹ ਦੱਸਣ ਪਹਿਲਾਂ ਜਿੱਥੇ ਉਹ ਜਾਣ ਕੇ ਵੱਜ ਕੇ ਦੱਸਦੇ ਹੋਣੇ ਆ ਕਿ ਜਿਹੜਾ ਸਾਡਾ ਡੈਡੀ ਆ DIG ਆ, ਐਡਾ ਤਾਕਤਵਰ ਬੰਦਾ, ਤੇ ਅੱਜ ਉਹ ਦੱਸਣ ਤੋਂ ਆਨਾਕਾਨੀ ਕਰਦੇ ਹੋਣੇ ਆ। ਪਰ ਮੇਰੇ ਖਿਆਲ ਨਾਲ ਜਿਹੜੇ ਇਹੋ ਜਿਹੇ ਅਪਰਾਧਿਕ ਬਿਰਤੀ ਦੇ ਬੰਦੇ ਹੁੰਦੇ ਜਾਂ ਅਫਸਰ ਹੁੰਦੇ, ਉਹਨਾਂ ਨੂੰ ਸ਼ਾਇਦ ਆਪਣੇ ਪਰਿਵਾਰ ਦੀ ਫਿਕਰ ਵੀ ਨਹੀਂ ਹੁੰਦੀ ਇੰਨੀ ਚੀਜ਼ਾਂ ਦੀ। ਨਹੀਂ, ਫਿਕਰ ਪਰਿਵਾਰ ਦੀ ਤਾਂ ਫਿਕਰ ਬਹੁਤ ਹੁੰਦੀ, ਤਾਂ ਹੀ ਤਾਂ ਇੰਨਾ ਪੈਸਾ ਇਕੱਠਾ ਕਰਦੇ ਆ ਜੀ। ਪਰ ਮੇਰਾ ਮਤਲਬ ਮੈਂ ਇਹ ਕਹਿਣਾ ਚਾਹੁੰਦਾ ਕਿ ਉਹ ਇੰਨਾ ਨਹੀਂ ਸੋਚਦੇ ਹੋਣੇ ਵੀ ਸਾਡੇ ਬੱਚਿਆਂ ਨੂੰ ਇਹ ਨਮੋਸ਼ੀ ਦਾ ਸਾਹਮਣਾ ਕਰਨਾ ਪਊਗਾ, ਜਾਂ ਜਦੋਂ ਇਹੋ ਜਿਹਾ ਟਾਈਮ ਆਉਂਦਾ ਤਾਂ ਬਿਲਕੁਲ ਜਿੱਦਾਂ ਤੁਸੀਂ ਕਿਹਾ ਵੀ ਉਹਨਾਂ ਦੇ ਬੱਚਿਆਂ ਤੇ ਕੀ ਬੀਤਦੀ ਆ, ਇਹ ਸ਼ਾਇਦ ਉਹਨਾਂ ਕੋਲ ਸੋਚਣ ਦਾ ਉਹ ਇਹ ਚੀਜ਼ ਸੋਚਦੇ ਹੀ ਨਹੀਂ ਹੋਣੇ। ਬਿਲਕੁਲ, ਤੁਹਾਡੀ ਗੱਲ ਸਹੀ ਆ ਕਿ ਇਹ ਜੇ ਸੋਚਿਆ ਹੁੰਦਾ ਜੀ ਬਈ ਅਸੀਂ ਇੱਜ਼ਤ ਦੇ ਨਾਲ ਰਿਟਾਇਰ ਹੋਣਾ ਜੀ, ਕਿਉਂਕਿ ਇਹ ਰਿਟਾਇਰਮੈਂਟ ਤੋਂ ਬਾਅਦ ਕੀ ਜ਼ਿੰਦਗੀ ਹੁੰਦੀ ਆ, ਬੰਦਾ ਆਪਣਾ ਵਿਸ਼ਲੇਸ਼ਣ ਕਰਦਾ ਜੀ ਕਿ ਮੈਂ ਅੱਜ ਤੱਕ ਕੀ ਸਹੀ ਕੀਤਾ, ਮੈਂ ਕੀ ਗਲਤ ਕੀਤਾ। ਹੁਣ ਉਹ ਜਿਹੜੀਆਂ ਚਲੇ ਗਏ ਬੰਦੇ, ਜਿੰਨਾ ਸ਼ੋਸ਼ਣ, ਉਹਨਾਂ ਦੇ ਵਿੱਚ ਬੱਚੇ ਵੀ ਆ ਜੀ, ਬੱਚੇ ਵੀ ਆਪਣੀ ਜਾਨਾਂ ਜਿਹੜੀਆਂ ਗਵਾ ਗਏ, ਇੱਕ ਪੂਰਾ ਪਰਿਵਾਰ ਜਿਹੜਾ ਖਤਮ ਹੋ ਗਿਆ ਜੀ। ਭਾਵੇਂ ਚਾਹੀਦਾ ਤਾਂ ਇਹ ਸੀ ਵੀ ਜਦੋਂ ਉਹਨਾਂ ਨੂੰ ਸ਼ੁਰੂ ਤੋਂ ਹੀ ਜਿਹੜਾ ਆ ਕਾਨੂੰਨ ਦੇ ਦਾਇਰੇ ਦੇ ਵਿੱਚ ਆਉਣਾ ਚਾਹੀਦਾ ਸੀ ਜੀ, ਉਹ ਆਪਣੇ ਕ੍ਰਾਈਮ ਨੂੰ ਬਚਾਉਂਦਾ ਇਹਨਾਂ ਦੇ ਚੰਗਲ ਦੇ ਵਿੱਚ ਫਸ ਗਿਆ ਜੀ। ਤੇ ਚਾਹੇ ਇੱਕ ਪਰਿਵਾਰਕ ਰਿਸ਼ਤਿਆਂ ਦੇ ਉੱਤੇ ਵੀ ਇੱਥੇ ਕੁਐਸਚਨ ਮਾਰਕ ਖੜਾ ਹੋ ਗਿਆ ਕਿ ਚਾਹੇ ਉਹ ਚਾਚੇ ਤਾਏ ਆ ਤੇ ਚਾਹੇ ਉਹ ਭੈਣਾਂ ਆ। ਸਕੀ ਭੈਣ ਵੀ ਮੇਰੇ ਖਿਆਲ ਨਾਲ ਇਹਦੇ ਵਿੱਚ ਦੋਸ਼ੀਆਂ ਦੇ ਵਿੱਚ ਹੈਗੀ ਹੈ। ਬਿਲਕੁਲ, ਉਹਨੇ ਸਾਰਿਆਂ ਦਾ ਨਾਂ ਉੱਥੇ ਲਿਖਿਆ ਜੀ ਕਿ ਇੱਥੇ ਤਾਂ ਜਿਹੜਾ ਪੈਸੇ ਦੇ ਲਈ ਸਭ ਕੁਝ, ਜਿਹੜੇ ਸਿੱਕੇ, ਜਿਹੜੇ ਕਾਨੂੰਨ ਤਾਂ ਚਲੋ ਹੈ ਹੀ ਆ, ਜਿਹੜੇ ਆਪਾਂ ਦੇਖਦੇ ਆ। ਕੁਲਤਾਰ ਸਿੰਘ ਤਾਂ ਪਰਾਇਆ ਬੰਦਾ ਜੀ, ਜਿਹੜੇ ਘਰ ਦੇ ਬੰਦੇ ਆ ਉਹਨਾਂ ਨੇ ਵੀ ਜਿਹੜੀ ਨਜਾਇਜ਼ ਬੜੀ ਉਸ ਬੰਦੇ ਦੇ ਨਾਲ ਕੀਤੀ ਜੀ। ਬਿਲਕੁਲ, ਇਸ ਕਰਕੇ ਇਹ ਬੜਾ ਇੱਕ ਸੋਚਣ ਦਾ ਹੁਣ ਵੇਲਾ ਹੈਗਾ ਸਾਡੇ ਲੋਕਾਂ ਨੂੰ ਵੀ ਜੀ, ਰਾਜਨੀਤਿਕ ਲੋਕਾਂ ਨੂੰ ਵੀ ਜੇ ਤੁਸੀਂ ਚਾਹੁੰਦੇ ਆ ਕਿ ਅਸੀਂ ਜਿਹੜਾ ਆ ਸੁਰਖਰੂ ਜ਼ਿੰਦਗੀ ਜੀਏ ਆਪਣੇ ਇਸ ਕੰਮ ਤੋਂ ਬਾਅਦ, ਤੁਹਾਨੂੰ ਜਿਹੜਾ ਆ ਬੜਾ ਸਹੀ ਤਰੀਕੇ ਦੇ ਨਾਲ ਜਾਣਾ ਪੈਣਾ। ਮੈਂ ਟਾਈਟਲਰ ਦੀ ਵੀ ਗੱਲ ਕਰ ਦੇਵਾਂ ਨਾਲ। 1984 ਦਾ ਜਿਹੜਾ ਦੋਸ਼ੀ ਆ, ਅਜੇ ਤਾਂ ਕੇਸ ਚੱਲਦਾ, ਤੇ ਜਿਹੜੇ ਆਪਣੇ ਸਿੱਖ ਕਤਲੇਆਮ ਹੋਇਆ ਦਿੱਲੀ ਦੇ ਵਿੱਚ ਜੀ, ਟਾਈਟਲਰ ਉਹਦਾ ਮੁੱਖ ਦੋਸ਼ੀ ਆ ਜੀ, ਸੱਜਣ ਕੁਮਾਰ ਜਾਂ ਉਹ ਟਾਈਟਲਰ ਨੇ ਇੱਕ ਇੰਟਰਵਿਊ ਦੇ ਵਿੱਚ ਕਿਹਾ ਵੀ ਮੈਨੂੰ ਸਭ ਤੋਂ ਜ਼ਿਆਦਾ ਦੁੱਖ ਉਸ ਵੇਲੇ ਲੱਗਾ ਜਦੋਂ ਕਹਿੰਦਾ ਵੀ ਮੇਰੀ ਕੁੜੀ ਨੇ ਮੈਨੂੰ ਆ ਕੇ ਪੁੱਛਿਆ ਵੀ ਪਾਪਾ ਵੀ ਤੁਸੀਂ ਸੱਚੀ ਤੇ ਨਹੀਂ ਇਹ ਕੰਮ ਕੀਤਾ ਜੀ। ਉਸ ਵੇਲੇ ਕਹਿੰਦੇ ਵੀ ਮੈਨੂੰ ਜਾਣੀ ਕਹਿ ਲਓ ਵੀ ਮੈਨੂੰ ਉਸ ਵੇਲੇ ਕੋਈ ਥਾਂ ਨਹੀਂ ਧਰਤੀ। ਬਿਲਕੁਲ, ਇਸ ਕਰਕੇ ਕਈ ਵਾਰੀ ਕੀ ਹੁੰਦਾ, ਪਤਾ ਨਹੀਂ ਕਿੱਥੇ ਹਲੂਣਾ ਲੱਗਣਾ ਸਾਡੀ ਸ਼ਖਸੀਅਤ ਨੂੰ,
ਜੇ ਤੁਸੀਂ ਮਾਣ ਦੇ ਨਾਲ ਆਪਣੀ ਡਿਊਟੀ ਕਰੋਗੇ ਸਾਰੇ ਬਿਊਰੋਕਰੈਟ ਜੀ ਤੇ ਮਾਣ ਦੇ ਨਾਲ ਰਿਟਾਇਰ ਹੋਵੋਗੇ ਤੇ ਲੋਕੀ ਵੀ ਤੁਹਾਡਾ ਨਾਂ ਜਿਹੜਾ ਆ ਕਿਉਂਕਿ ਦੁਨੀਆ ਤੋਂ ਤਾਂ ਬੰਦਾ ਭੱਜ ਸਕਦਾ ਪਰ ਆਪਣੇ ਪਰਿਵਾਰ ਤੋਂ ਭੱਜ ਕੇ ਕਿੱਥੇ ਜਾਊਗਾ? ਆਪਣੇ ਆਪ ਤੋਂ ਨਹੀਂ ਭੱਜ ਸਕਦਾ ਜੀ ਜੀ ਪਰਿਵਾਰ ਤੋਂ ਹੀ ਭੱਜੋ ਜੀ ਕਿਤੇ ਨਾ ਕਿਤੇ ਜਿਹੜੀ ਅੰਦਰਲੀ ਸੈਂਸ ਹੁੰਦੀ ਆ ਜੀ ਜੀ ਉਹ ਬੰਦਾ ਤਾਂ ਕਹਿੰਦਾ ਹਨਾ ਵੀ ਤੂੰ ਕੀ ਕੀਤਾ ਹੈ ਜੀ ਬਿਲਕੁਲ ਉਹ ਤੁਹਾਨੂੰ ਫਿਰ ਜੀਣ ਨਹੀਂ ਦਿੰਦਾ ਜੀ। ਸੋ ਦਿਲਜੀਤ ਜੀ ਜਿਹੜਾ ਮੇਰਾ ਅਗਲਾ ਸਵਾਲ ਆ ਉਹ ਹੈ ਜੀ ਕਿ ਡੋਨਲਡ ਟਰੰਪ ਹੁਣਾਂ ਦੀ 24-25 ਫਰਵਰੀ ਨੂੰ ਭਾਰਤ ਦੀ ਫੇਰੀ ਆ ਤਾਂ ਮੈਂ ਇਹ ਪੁੱਛਣਾ ਚਾਹੁੰਦਾ ਦੀ ਕਿ ਉਹਨਾਂ ਦੀ ਇਸ ਫੇਰੀ ਦੇ ਕੀ ਮਾਇਨੇ ਕੱਢੇ ਜਾ ਸਕਦੇ ਆ? ਤੁਹਾਨੂੰ ਯਾਦ ਹੋਣਾ ਆਪਾਂ ਇਸੇ ਪ੍ਰੋਗਰਾਮ ਦੇ ਵਿੱਚ ਬੜੀ ਵਿਸਤਾਰਤ ਇੱਕ ਚਰਚਾ ਕੀਤੀ ਸੀ ਹੌਡੀ ਮੋਦੀ ਜਿਹੜਾ ਹੌਸਟਨ ਦੇ ਵਿੱਚ ਹੋਇਆ ਸੀ ਜਿਹਦੇ ਵਿੱਚ ਆਪਾਂ ਦੱਸਿਆ ਸੀ ਵੀ ਹਾਊ ਡੂ ਯੂ ਡੂ ਬਿਲਕੁਲ ਉਹਨੂੰ ਜਿਹੜਾ ਇੱਕ ਬਣਾ ਦਿੱਤਾ ਗਿਆ ਹੌਡੀ ਲੋਕਲ ਲੈਂਗੁਏਜ ਦੇ ਵਿੱਚ ਬੜਾ ਵਧੀਆ ਜਿਹੜਾ ਇੱਕ ਇਹਨਾਂ ਦਾ ਸਵਾਗਤ ਕੀਤਾ ਗਿਆ ਇੰਡੀਅਨ ਕਮਿਊਨਿਟੀ ਨੂੰ ਬਹੁਤ ਵੱਡੇ ਇੱਕ ਸਟੇਡੀਅਮ ਦੇ ਵਿੱਚ ਸੱਦਿਆ ਗਿਆ ਉੱਥੇ ਇਹਨਾਂ ਨੇ ਵੀ ਸੰਬੋਧਨ ਕੀਤਾ ਮੋਦੀ ਸਾਹਿਬ ਨੇ ਤੇ ਨਾਲ ਡੋਨਲਡ ਟਰੰਪ ਨੇ ਵੀ ਸੰਬੋਧਨ ਕੀਤਾ ਉਹਦੇ ਵਿੱਚ ਵੀ ਡੋਨਲਡ ਟਰੰਪ ਨੇ ਕਹਿ ਦਿੱਤਾ ਵੀ ਮੋਦੀ ਵਰਗਾ ਬੰਦਾ ਕੋਈ ਨਹੀਂ ਇਹਨੂੰ ਪਾਓ ਵੋਟਾਂ ਉਸ ਵੇਲੇ ਚੋਣਾਂ ਦਾ ਵੇਲਾ ਸੀਗਾ ਬੜਾ ਇਹ ਵੀ ਹਾ ਹੁੱਲਾ ਹੋਇਆ ਵੀ ਅਮਰੀਕਾ ਦਾ ਰਾਸ਼ਟਰਪਤੀ ਜਾਨੀ ਇਹ ਕਹਿ ਰਿਹਾ ਹੁਣ ਜਿੱਦਾਂ ਕਹਿ ਲਓ ਵੀ ਜੇ ਹੈਲਪ ਕੀਤੀ ਆ ਹੁਣ ਮੋਦੀ ਦਾ ਹੀ ਫਰਜ਼ ਬਣਦਾ ਥੋੜਾ ਬਹੁਤਾ ਵੀ ਉਹਨੂੰ ਵੀ ਪੇ ਬੈਕ ਕੀਤਾ ਜਾਵੇ ਹੁਣ ਉਹ ਆ ਰਹੇ ਆ ਬਿਲਕੁਲ ਉਸੇ ਤਰੀਕੇ ਦੇ ਨਾਲ ਜਿੱਦਾਂ ਹੌਡੀ ਮੋਦੀ ਬਣਿਆ ਸੀ ਹੁਣ ਨਮਸਤੇ ਟਰੰਪ ਜਿਹੜਾ ਸਾਡੀ ਲੋਕਲ ਭਾਸ਼ਾ ਦੇ ਵਿੱਚ ਯਾਨੀ ਇੱਕ ਕੀਤਾ ਗਿਆ ਇਵੈਂਟ ਟਰੰਪ ਸਾਹਿਬ ਜਿਹੜੇ ਆ ਰਹੇ ਆ ਤੇ ਚੋਣਾਂ ਵੀ ਹੁਣ ਆ ਰਹੀਆਂ ਅਮਰੀਕਾ ਦੇ ਵਿੱਚ ਅਗਲੇ ਰਾਸ਼ਟਰਪਤੀ ਦੇ ਲਈ ਤੇ ਟਰੰਪ ਸਾਹਿਬ ਚਾਹੁੰਦੇ ਵੀ ਆ ਕਿ ਮੈਂ ਜਿੱਤਾਂ ਕੋਈ 70 ਲੱਖ ਦੇ ਕਰੀਬ ਲੋਕ ਜਿਹੜੇ ਆ ਇੱਥੇ ਇਕੱਠੇ ਹੋਣਗੇ ਇਹ ਟਰੰਪ ਸਾਹਿਬ ਨੇ ਕਿਹਾ ਵੀ ਮੋਦੀ ਨੇ ਮੈਨੂੰ ਕਿਹਾ ਵੀ ਏਅਰਪੋਰਟ ਤੋਂ ਲੈ ਕੇ ਜਿਹੜਾ ਈਵੈਂਟ ਜਿੱਥੇ ਹੋਣਾ ਆ ਇੱਕ ਸਟੇਡੀਅਮ ਕ੍ਰਿਕਟ ਦਾ ਸਟੇਡੀਅਮ ਆ ਇਹ ਵੀ ਮੈਂ ਦੱਸਦਾ ਜਾਵਾਂ ਵੀ ਇਹ ਵਰਲਡ ਦਾ ਪਹਿਲਾ ਜਾਨੀ ਸਭ ਤੋਂ ਵੱਡਾ ਜਿਹੜਾ ਕ੍ਰਿਕਟ ਦਾ ਇਹ ਸਟੇਡੀਅਮ ਹੈਗਾ ਉਹਦਾ ਉਦਘਾਟਨ ਕਰਨਾ ਉਹਦੇ ਵਿੱਚ ਦੱਸਿਆ ਗਿਆ ਵੀ ਜਾਨੀ ਟੋਟਲ ਏਅਰਪੋਰਟ ਤੋਂ ਲੈ ਕੇ ਈਵੈਂਟ ਦੇ ਵਿੱਚ ਟੋਟਲ ਜਿਹੜੀ ਇਨਵੋਲਵਮੈਂਟ ਆ 70 ਲੱਖ ਲੋਕਾਂ ਦੀ ਜੇ ਟਰੰਪ ਸਾਹਿਬ ਨੇ ਕਿਹਾ ਬਈ ਮੋਦੀ ਸਾਹਿਬ ਨੇ ਕਿਹਾ ਪਰ ਨਾਲ ਦੀ ਨਾਲ 70 ਲੱਖ ਇਹ ਲੋਕ ਤਾਂ ਹੈਗੇ ਆ ਪਰ ਇਹ ਇੰਡੀਅਨ ਹੈ ਪਰ 40 ਲੱਖ ਲੋਕ ਜਿਹੜੇ ਆ ਉਹ ਅਮਰੀਕਾ ਦੇ ਵਿੱਚ ਵੀ ਬੈਠੇ ਆ ਜਿਨ੍ਹਾਂ ਨੇ ਵੋਟਾਂ ਪਾਉਣੀਆਂ ਪਿਛਲੀ ਵਾਰ ਕਿਹਾ ਜਾਂਦਾ ਵੀ ਜਿਹੜੀਆਂ ਪਿਛਲੀਆਂ ਚੋਣਾਂ ਹੋਈਆਂ ਸੀ ਜਿਸ ਵੇਲੇ ਇਹਨਾਂ ਦੇ ਵਿਰੋਧੀ ਜਿਹੜੇ ਉਮੀਦਵਾਰ ਹਿਲਰੀ ਕਲਿੰਟਨ ਸੀਗੇ ਉਹਨਾਂ ਦੇ ਵਿੱਚੋਂ 70% ਜਿਹੜੇ ਇੰਡੀਅਨ ਸੀ ਉਹਨੇ ਹਿਲਰੀ ਨੂੰ ਵੋਟਾਂ ਜਿਹੜੀਆਂ ਪਾਈਆਂ ਇਸ ਵਾਰ ਟਰੰਪ ਦੀ ਇਹ ਝਾਕ ਹੈਗੀ ਆ ਵੀ ਜਿਹੜੀਆਂ ਇਹ ਮੈਂ ਵੋਟਾਂ ਆ ਇਹਨਾਂ ਦੇ ਉੱਤੇ ਜ਼ਿਆਦਾ ਕਰਾਂ ਕਿਉਂਕਿ ਮੋਦੀ ਦਾ ਪ੍ਰਭਾਵ ਜਿਹੜਾ ਨੋ ਡਾਊਟ ਹੈਗਾ ਆ ਹੁਣ ਇਹ ਜਿਹੜਾ ਉਦਘਾਟਨ ਵੀ ਉੱਥੇ ਕਰਨਗੇ ਪਰ ਸਭ ਤੋਂ ਵੱਡੀ ਗੱਲ ਇਹ ਆ ਕਿ ਖਰਚਾ ਬਹੁਤ ਕੀਤਾ ਜਾ ਰਿਹਾ 3 ਘੰਟੇ ਦਾ ਈਵੈਂਟ ਹੈਗਾ ਇਹ 3 ਘੰਟੇ ਅਹਿਮਦਾਬਾਦ ਦੇ ਵਿੱਚ ਰਹਿਣਾ ਉਹਨਾਂ ਨੇ ਤੇ ਇਹਦੇ ਉੱਤੇ 85 ਕਰੋੜ ਰੁਪਈਏ ਦੇ ਕਰੀਬ ਜਿਹੜਾ ਖਰਚਾ ਆ ਉਹ ਕੀਤਾ ਜਾਣਾ ਤੇ ਕਾਫੀ ਐਕਸਪੈਂਸਿਵ ਜਿਹੜਾ ਇਹ ਹੈਗਾ ਜਿੱਦਾਂ ਤੁਸੀਂ ਦੱਸਿਆ ਵੀ ਇਹਨਾਂ ਨੇ ਅਹਿਮਦਾਬਾਦ ਜਾਣਾ ਤੇ ਇੰਨਾ ਖਰਚਾ ਕੀਤਾ ਜਾਣਾ ਤਾਂ ਇੱਥੇ ਇੱਕ ਸਵਾਲ ਉੱਠਦਾ ਹੈ ਕਿ ਜਦੋਂ ਵੀ ਕੋਈ ਜਿੱਦਾਂ ਮਹਿਮਾਨ ਆਉਂਦਾ ਜਾਂ ਕਹਿ ਸਕਦੇ ਹਾਂ ਸਿਆਸੀ ਤੌਰ 'ਤੇ ਕੋਈ ਵੀ ਬਾਹਰ ਇੰਟਰਨੈਸ਼ਨਲ ਲੀਡਰ ਆਉਂਦਾ ਤਾਂ ਉਹਨੂੰ ਮੋਦੀ ਸਾਹਿਬ ਗੁਜਰਾਤ 'ਚ ਹੀ ਕਿਉਂ ਇਨਵਾਈਟ ਕਰਦੇ ਆ ਜਾਂ ਨਾਲੇ ਇੰਨਾ ਖਰਚਾ ਕਿਉਂ ਕੀਤਾ ਜਾਂਦਾ ਹੈ? 2014 ਮਈ ਦੇ ਵਿੱਚ ਇਹ ਬਣੇ ਆ ਪ੍ਰਧਾਨ ਮੰਤਰੀ ਉਸ ਤੋਂ ਬਾਅਦ ਕੋਈ 100 ਦੇਸ਼ਾਂ ਦੇ ਜਿਹੜੇ ਮੁਖੀ ਆ ਰਾਸ਼ਟਰ ਦੇ ਮੁਖੀ ਚਾਹੇ ਉਹ ਰਾਸ਼ਟਰਪਤੀ ਹੋਣ ਜਾਂ ਪ੍ਰਧਾਨ ਮੰਤਰੀ ਉਹ ਆਏ ਆ ਜ਼ਿਆਦਾਤਰ ਨੂੰ ਇਹ ਜਿਹੜੇ ਪ੍ਰਭਾਵਸ਼ਾਲੀ ਹੁੰਦੇ ਆ ਦੇਸ਼ਾਂ ਦੇ ਉਹਨਾਂ ਨੂੰ ਅਹਿਮਦਾਬਾਦ ਜਾਂ ਗੁਜਰਾਤ ਦੇ ਕਿਸੇ ਸਿਟੀ ਦੇ ਵਿੱਚ ਲੈ ਕੇ ਜਾਂਦੇ ਆ ਚਾਹੇ ਉਹ ਸਿੰਜੋ ਸਾਹਿਬ ਹੋਣ ਜਾਪਾਨ ਦੇ ਨੇਤਨਯਾਹੂ ਹੋਵੇ ਇਜ਼ਰਾਈਲ ਤੋਂ ਆਪਣੇ ਜਿਨਪਿੰਗ ਹੋਣੀ ਹੋਣ ਚਾਈਨਾ ਤੋਂ ਸਾਰਿਆਂ ਨੂੰ ਉੱਥੇ ਲੈ ਕੇ ਗਏ ਆ ਅਸਲ ਵਿੱਚ ਇਹ ਹੈ ਕਿ ਇੱਕ ਗੁਜਰਾਤ ਨੂੰ ਮਾਡਲ ਦੇ ਤੌਰ ਤੇ ਪੇਸ਼ ਕੀਤਾ ਜਾ ਰਿਹਾ ਨੋ ਡਾਊਟ ਇਹਨਾਂ ਦਾ ਆਪਣਾ ਪ੍ਰਭਾਵ ਵੀ ਹੈਗਾ ਆਪਣਾ ਸੂਬਾ ਵੀ ਹੈਗਾ ਉੱਥੇ ਦੇ ਲੋਕਾਂ ਨੂੰ ਜਾਣਦੇ ਵੀ ਆ ਉੱਥੇ ਕਿੱਦਾਂ ਪ੍ਰਬੰਧ ਚੱਲਦੇ ਆ ਗ੍ਰਹਿ ਸੂਬਾ ਉੱਥੇ ਦੇ ਪ੍ਰਬੰਧ ਆਪ ਕਰਵਾ ਸਕਦੇ ਆ ਸ਼ਾਇਦ ਹੋਰ ਕਿਸੇ ਦੇ ਉੱਤੇ ਇਹਨਾਂ ਨੂੰ ਇੰਨਾ ਨਾ ਮਾਣ ਹੋਵੇ ਉਹਨਾਂ ਦੇ ਉੱਤੇ ਜ਼ਿਆਦਾ ਆ ਪਰ ਤੁਸੀਂ ਜਿੱਦਾਂ ਮਾਡਲ ਦੀ ਗੱਲ ਕੀਤੀ ਵੀ ਗੁਜਰਾਤ ਮਾਡਲ ਦਿਖਾਉਣਾ ਚਾਹੁੰਦੇ ਇੱਥੇ ਇੱਕ ਖਬਰ ਬਹੁਤ ਚਰਚਾ 'ਚ ਆਈ ਹੈ ਕਿ ਜਿਹੜਾ ਟਰੰਪ ਸਾਹਿਬ ਦਾ ਜਿਹੜਾ ਅਹਿਮਦਾਬਾਦ ਦਾ ਦੌਰਾ ਆ ਉਹਨੂੰ ਮੱਦੇ ਨਜ਼ਰ ਰੱਖਦੇ ਹੋਏ ਜਿਹੜੀਆਂ ਉੱਥੋਂ ਦੀਆਂ ਝੁੱਗੀਆਂ ਆ ਉਹਨਾਂ ਦੇ ਬਾਹਰ ਇੱਕ ਕੰਧ ਕੀਤੀ ਗਈ ਆ ਤਾਂ ਮੈਂ ਇਹ ਸ਼ਾਇਦ ਇਹਦੀ ਮਨਸ਼ਾ ਤਾਂ ਇਹੀ ਹੋ ਸਕਦੀ ਹੈ ਕਿ ਜਿਹੜੀ ਡਿਜੀਟਲ ਭਾਰਤ ਹੈ ਉਹਦੀ ਡਿਵੈਲਪਮੈਂਟ ਦੀ ਇਹ ਜਿਹੜੀ ਤਸਵੀਰ ਆ ਦੂਸਰੀ ਤਸਵੀਰ ਉਹ ਟਰੰਪ ਸਾਹਿਬ ਤੋਂ ਦੂਰ ਰੱਖੀ ਜਾਵੇ ਤਾਂ ਮੈਂ ਪੁੱਛਣਾ ਇਹ ਚਾਹੁੰਦਾ ਜੀ ਅੱਜ ਦੇ ਦੌਰ ਦੇ ਵਿੱਚ ਜਦੋਂ ਸੋਸ਼ਲ ਮੀਡੀਆ ਦਾ ਇੰਨਾ ਜ਼ਿਆਦਾ ਪ੍ਰਭਾਵ ਆ ਉਦੋਂ ਤੁਸੀਂ ਇਹ ਸੱਚਾਈ ਕਿੰਨੀ ਕੁ ਲੁਕੋ ਸਕਦੇ ਹੋ? ਇਹੀ ਤਾਂ ਗੁਜਰਾਤ ਮਾਡਲ ਹੈ ਕਿ ਤੁਸੀਂ ਚੀਜ਼ ਜਿਹੜੀ ਆ ਉਹ ਦਿਖਾਓ ਜਿਹੜੀ ਤੁਹਾਨੂੰ ਦੂਜਿਆਂ ਨੂੰ ਸੋਹਣੀ ਲੱਗੇ ਜਿਹੜੀ ਚੀਜ਼ ਦੂਜਿਆਂ ਨੂੰ ਸੋਹਣੀ ਨਾ ਲੱਗੇ
ਉਹਨੂੰ ਲੁਕੋ ਲਓ ਜੀ। ਇਹੀ ਤਾਂ ਮਾਡਲ ਬਣਾਇਆ ਗਿਆ। ਮੇਕ ਇਨ ਇੰਡੀਆ ਦੇ ਵਿੱਚ ਵੀ ਇਹੋ ਜਿਹੀਆਂ ਚੀਜ਼ਾਂ ਹੋਈਆਂ ਜੀ। ਨੋ ਡਾਊਟ ਅਹਿਮਦਾਬਾਦ ਦੇ ਵਿੱਚ ਕਾਫੀ ਵਿਕਾਸ ਹੋਇਆ ਜੀ। ਉਹਦੇ ਵਿਕਾਸ ਦੇ ਹੋਰ ਵੀ ਕਾਰਨ ਹੈਗੇ ਆ। ਹੁਣ ਜੇ ਆਪਾਂ ਕੰਪੈਰੀਜ਼ਨ ਕਰ ਲਈਏ ਪੰਜਾਬ ਦੇ ਨਾਲ, ਬਹੁਤ ਸਾਰੇ ਲੋਕ ਕਹਿ ਦਿੰਦੇ ਆ ਵੀ ਗੁਜਰਾਤ ਹੀ ਕਾਹਤੇ ਇੰਨਾ, ਉੱਥੇ ਕਿਉਂ ਫੈਕਟਰੀਆਂ ਲੱਗ ਰਹੀਆਂ। ਮੈਂ ਉਹਨਾਂ ਨੂੰ ਇਹੀ ਪੁੱਛਦਾ ਹੁੰਦਾ ਕਿ ਤੁਸੀਂ ਜੇ ਮੰਨ ਲਓ ਕਿ ਇੱਕ ਫੈਕਟਰੀ ਲਾਉਣੀ ਆ ਪੰਜਾਬ ਦੇ ਵਿੱਚ ਜੀ, ਤੁਹਾਨੂੰ ਫੈਕਟਰੀ ਵਾਲਾ ਜਿਹੜਾ ਮਾਲਕ ਆ, ਮੰਨ ਲਓ ਕਿ ਟਾਟਾ ਨੇ ਲਾਉਣੀ ਆ, ਹੁਣ ਉਹਨਾਂ ਦੀ ਰਿਕੁਆਇਰਮੈਂਟ ਇਹ ਹੈਗੀ ਆ ਵੀ ਸਾਨੂੰ ਇੱਕ ਜਗ੍ਹਾ ਦੇ ਉੱਤੇ, ਇੱਕ ਜਗ੍ਹਾ ਤੇ ਲੈਣਗੇ ਉਹ, ਵੀ ਸਾਨੂੰ ਜਿਹੜਾ ਆ ਘੱਟੋ ਘੱਟ 300 ਖੇਤ ਦਿੱਤਾ ਜਾਵੇ ਜੀ, 300 ਜਾਂ 400 ਖੇਤ ਜੀ। ਪੰਜਾਬ ਦੇ ਕਿਹੜੇ ਪਿੰਡ ਆ ਜਿਹੜੇ 300 ਜਾਂ 400 ਖੇਤ ਇੱਕੋ ਵਾਰੀ ਦੇ ਦੇਣਗੇ? ਬਿਲਕੁਲ। ਫਿਰ ਉਹ ਤੋਂ ਬਾਅਦ ਉਹਨਾਂ ਨੂੰ ਹੋਰ ਸਾਧਨ ਵੀ ਉੱਥੇ, ਫਿਰ ਟ੍ਰੈਫਿਕ ਦਾ ਵੀ ਉੱਥੇ, ਸੜਕਾਂ ਦਾ ਵੀ ਉੱਥੇ, ਹਨਾ। ਤੇ ਪੰਜਾਬ ਦੇ ਵਿੱਚ ਜਿਹੜਾ ਆ ਉਹ ਐਗਰੀਕਲਚਰ ਵਾਲੀ ਜ਼ਮੀਨ ਆ, ਲੋਕਾਂ ਦੀ ਜਿਹੜਾ ਆ ਫਰਕ ਪੈਣਾ ਆ। ਪਹਿਲਾਂ ਲੋਕਾਂ ਨੇ ਮੰਨਣਾ ਹੀ ਨਹੀਂ ਜ਼ਮੀਨ ਦੇ ਉੱਤੇ। ਗੁਜਰਾਤ ਹੋਇਆ, ਰਾਜਸਥਾਨ ਹੋਇਆ, ਜ਼ਮੀਨਾਂ ਖੁੱਲੀਆਂ, ਲੈਣੀਆਂ ਥੋੜੀਆਂ ਜਿਹੀਆਂ ਸੁਖਾਲੀਆਂ ਆ ਇੰਡਸਟਰੀ ਦੇ ਵਾਸਤੇ। ਇਸ ਕਰਕੇ ਵੱਖਰੇ ਵੱਖਰੇ ਸੂਬਿਆਂ ਦੇ ਜਿਹੜੇ ਹਾਲਾਤ ਆ ਉਹ ਵੱਖਰੇ ਵੱਖਰੇ ਹੁੰਦੇ। ਉਹ ਗੁਜਰਾਤ ਦੇ ਵਿੱਚ ਇਹਨਾਂ ਨੇ ਜਿਹੜਾ ਉਸ ਚੀਜ਼ ਦਾ ਜਿਹੜਾ ਫਾਇਦਾ ਆ ਉਹ ਉਠਾਇਆ ਤੇ ਉਹ ਜਿਹੜੀਆਂ ਕਾਫੀ ਵਧੀਆ ਤਰੀਕੇ ਦੇ ਨਾਲ ਉਹਨੂੰ ਪੇਸ਼ ਵੀ ਕੀਤਾ ਤੇ ਲੋਕਾਂ ਨੂੰ ਜਿਹੜਾ ਪ੍ਰਭਾਵਿਤ ਕੀਤਾ। ਜਿੱਥੇ ਤੁਸੀਂ ਗੱਲ ਕੀਤੀ ਕਿ ਅਮਰੀਕਾ ਜਿਹੜਾ ਆ ਵੀ ਸੋਸ਼ਲ ਮੀਡੀਆ ਦੀ ਗੱਲ ਕੀਤੀ, ਅਮਰੀਕਾ ਤਾਂ ਇਹ ਆ ਕਿ ਸੈਟੇਲਾਈਟ ਤੋਂ ਬੈਠਾ ਉਹ ਦੇਖ ਲੈਂਦਾ। ਉਹਨਾਂ ਨੂੰ ਤਾਂ ਲਦੇਨ ਦੇ ਉੱਤੇ ਵੀ ਨਹੀਂ ਅੱਖ ਰੱਖੀ ਹੋਈ ਸੀ ਵੀ ਕਿਹੜਾ ਬੰਦਾ ਉੱਥੇ ਜਾਂਦਾ, ਕਿਹੜਾ ਆਉਂਦਾ। ਸੁਲੇਮਾਨੀ ਉਹਨਾਂ ਨੇ ਆਹ 2 ਕੁ ਮਹੀਨੇ ਪਹਿਲਾਂ ਜਿਹੜਾ ਉਹਦਾ ਕਤਲ ਕੀਤਾ, ਉੱਪਰੋਂ ਸੈਟੇਲਾਈਟ ਤੋਂ ਦੇਖ ਰਹੇ, ਡਰੋਨ ਦੇ ਰਾਹੀਂ ਕਿ ਕਿਹੜਾ ਬੰਦਾ ਕਿੱਥੇ ਜਾ ਰਿਹਾ। ਉਹਨਾਂ ਨੂੰ ਤਾਂ ਕੱਲੀ ਖਬਰ ਆ ਜੀ। ਉਹਨਾਂ ਨੇ ਤਾਂ ਪਤਾ ਕੁਛ ਵੀ ਲੁਕਿਆ ਨਹੀਂ। ਜੇ ਕਹਿ ਲਓ ਵੀ ਕੰਧ ਤਾਂ ਤੁਸੀਂ ਸੜਕ ਤੋਂ ਲੁਕੋ ਸਕਦੇ ਹੋ, ਉਹਦਾ ਉੱਪਰੋਂ ਜਿਹੜਾ ਸਾਰਾ ਕੁਛ ਕਰ ਰਹੇ ਆ। ਫਿਰ ਦੂਜਾ ਇਹ ਵੀ ਕਿਹਾ ਜਾ ਰਿਹਾ ਵੀ ਸੜਕ ਦੇ ਉੱਤੇ ਜਿੰਨਾ ਖਰਚਾ ਹੋ ਰਿਹਾ ਜੀ, ਜੇ ਉਹਦੀ ਭਲਾਈ ਦੇ ਲਈ ਉਹ ਝੁੱਗੀਆਂ ਵਾਲਿਆਂ ਨੂੰ ਕੋਈ ਇਦਾਂ ਦਾ ਬਣਾ ਦਿੱਤਾ ਜਾਂਦਾ ਤਾਂ ਸ਼ਾਇਦ ਉਹਦੇ ਨਾਲ ਜਿਹੜੀ ਪ੍ਰਸ਼ੰਸਾ ਆ ਉਹ ਜ਼ਿਆਦਾ ਹੁੰਦੀ। ਪਰ ਉਹ ਬੱਚਾ, ਇਹ ਇੱਕ ਨਾਰਥ ਕੋਰੀਆ ਦਾ ਮਾਡਲ ਆ। ਨਾਰਥ ਕੋਰੀਆ ਦੇ ਵਿੱਚ ਵੀ ਉਹ ਇਦਾਂ ਹੀ ਆ ਕਿ ਜਿਹੜੀ ਚੀਜ਼ਾਂ ਵਧੀਆ ਆ ਉੱਥੇ ਵਿਜ਼ਟਰ ਨੂੰ ਇਜਾਜ਼ਤ ਆ ਜਾਣ ਦੀ। ਜਿਹੜੇ ਲੋਕੀ ਜਿੱਥੇ ਭੁੱਖਮਰੀ ਦੇ ਵਿੱਚ ਹੈਗੇ ਆ ਉੱਥੇ ਨਾ ਤਾਂ ਤੁਸੀਂ ਜਾ ਸਕਦੇ ਆ, ਜੇ ਤੁਸੀਂ ਚਲੇ ਵੀ ਗਏ ਆ ਭੁੱਲ ਭੁਲੇਖੇ ਤਾਂ ਤੁਹਾਨੂੰ ਇਜਾਜ਼ਤ ਨਹੀਂ ਹੈਗੀ ਵੀ ਤੁਸੀਂ ਉੱਥੇ ਵੀਡੀਓ ਬਣਾਓ ਜਾਂ ਕੁਛ ਵੀ ਇਦਾਂ ਦਾ ਰਿਕਾਰਡਿੰਗ ਕਰੋ। ਇਸ ਕਰਕੇ ਉਹ ਸ਼ਾਇਦ ਮੋਦੀ ਸਾਹਿਬ ਹੁਣੀ ਚਾਹੁੰਦੇ ਆ ਵੀ ਅਸੀਂ ਉਹ ਚੀਜ਼ਾਂ ਜਿਹੜੀਆਂ ਟਰੰਪ ਸਾਹਿਬ ਨੂੰ ਪ੍ਰਭਾਵਿਤ ਜਿਹੜਾ ਕਰਨ ਦੇ ਲਈ ਕਰੀਏ, ਪਰ ਇਹਨਾਂ ਨੂੰ ਇਹ ਵੀ ਪਤਾ ਆ ਬਈ ਉਹਨੂੰ ਸਾਰਾ ਹੀ ਪਤਾ ਵੀ ਕੀ ਹੋ ਰਿਹਾ ਜੀ। ਜਿੱਦਾਂ ਤੁਸੀਂ ਗੱਲ ਕੀਤੀ ਕਿ ਜੇ ਪੈਸਾ ਭਲਾਈ ਲਈ ਲਾਇਆ ਜਾਂਦਾ, ਪਰ ਮੇਰੇ ਖਿਆਲ ਨਾਲ ਸਾਡਾ ਜਿਹੜੇ ਦੇਸ਼ ਆ ਇਹ ਲਾਉਣ ਦੀ ਥਾਂ ਤੇ ਲੁਕਾਉਣ 'ਚ ਜ਼ਿਆਦਾ ਵਿਸ਼ਵਾਸ ਰੱਖਦੇ ਆ। ਵਿਕਾਸ ਦੀਆਂ ਗੱਲਾਂ ਕਰਨੀਆਂ ਆਉਂਦੀਆਂ ਸਾਨੂੰ, ਪਰ ਵਿਕਾਸ ਤੋਂ ਅਸੀਂ ਕੋਸਾਂ ਦੂਰ ਆ। ਦੇਖੋ ਉਹਨਾਂ ਦੀ ਜਿਹੜੀ ਇਹ ਫੇਰੀ ਆ, ਇਹਦੇ ਵਿੱਚ ਟਰੰਪ ਦਾ ਵੀ ਵੈਸੇ ਮਫਾਦ ਹੈਗਾ ਜੀ, ਮੋਦੀ ਸਾਹਿਬ ਦਾ ਵੀ ਹੈਗਾ। ਖਾਸ ਤੌਰ ਤੇ ਮਹਿੰਦਰਾ ਐਂਡ ਮਹਿੰਦਰਾ ਤੇ ਟਾਟਾ ਵਾਲੇ ਜਿਹੜੀਆਂ ਵੱਡੀਆਂ ਕੰਪਨੀਆਂ ਹੈਗੀਆਂ, ਕਿਉਂਕਿ ਟੈਰਿਫ ਲਾਇਆ ਹੋਇਆ ਆ ਅਮਰੀਕਾ ਨੇ ਸਟੀਲ ਦੇ ਉੱਤੇ, ਐਲੂਮੀਨੀਅਮ ਦੇ ਉੱਤੇ। ਹੁਣ ਉਹ ਇੱਕ ਤਾਂ ਟੈਰਿਫ ਦੀ ਜਿਹੜੀ ਸੋਲਵ ਹੋ ਜਾਵੇ, ਦੂਜਾ ਇਹ ਟਰੰਪ ਸਾਹਿਬ ਦਾ ਬਿਆਨ ਵੀ ਆਇਆ ਕਿ ਉਹ ਜਿਹੜਾ ਇੰਡੀਆ ਸਾਨੂੰ ਤੰਗ ਬਹੁਤ ਕਰਦਾ, ਖਾਸ ਤੌਰ ਤੇ ਟ੍ਰੇਡ ਦੇ ਮਾਮਲੇ ਦੇ ਵਿੱਚ। ਜੇ ਟ੍ਰੇਡ ਦਾ ਕੋਈ ਸਮਝੌਤਾ ਜਿਹੜਾ ਹੋ ਜਾਂਦਾ, ਵੈਸੇ ਲੱਗਦਾ ਨਹੀਂ ਕਿ ਇਹਨਾਂ, ਕਿਉਂਕਿ ਹੁਣ ਟਰਮ ਉਹਨਾਂ ਦੀ ਖਤਮ ਹੋਣ ਵਾਲੀ ਆ, ਕਿ ਇਸ ਟਰਮ ਦੇ ਵਿੱਚ ਇਹ ਸਮਝੌਤਾ ਹੋ ਪਾਵੇ। ਉਹ ਚਾਹੁੰਦੇ ਆ ਵੀ ਜਿਹੜਾ ਟ੍ਰੇਡ ਆ, ਕਿਉਂਕਿ 2019 ਦੀ ਜੇ ਪਹਿਲੀ ਤਿਮਾਹੀ ਦੀ ਆਪਾਂ ਗੱਲ ਕਰੀਏ, 110 ਕਰੋੜ ਤੋਂ ਵੱਧ ਦਾ ਜਿਹੜਾ 110 ਕਰੋੜ ਡਾਲਰ ਤੋਂ ਵੱਧ ਦਾ ਜਿਹੜਾ ਵਪਾਰ ਆ ਆਪਸ ਦੇ ਵਿੱਚ ਹੋਇਆ। ਬਹੁਤ ਵੱਡਾ ਇੱਕ ਵਪਾਰ ਦਾ ਇਹ ਦੋਨਾਂ ਦੇਸ਼ਾਂ ਦੇ ਵਿੱਚ ਆਦਾਨ ਪ੍ਰਦਾਨ ਹੈਗਾ। ਉਹਦੇ ਵਿੱਚ ਚਾਹੁੰਦੇ ਆ ਵੀ ਟ੍ਰੇਡ ਦੇ ਵਿੱਚ ਕੁਛ ਨਵੀਆਂ ਚੀਜ਼ਾਂ ਜਿਹੜੀਆਂ ਪਾਈਆਂ ਜਾਣ, ਵੱਡੀਆਂ ਕੰਪਨੀਆਂ ਦੇ ਜਿਹੜੇ ਨੁਮਾਇੰਦੇ ਆ ਉਹ ਟਰੰਪ ਸਾਹਿਬ ਨੂੰ ਮਿਲਣਗੇ ਤੇ ਉਹਨਾਂ ਦੇ ਨਾਲ ਨਵੇਂ ਜਿਹੜੇ ਸਮਝੌਤੇ ਹੋਣਗੇ। ਨੋ ਡਾਊਟ ਇਹਦੇ ਤੋਂ ਉਮੀਦ ਤਾਂ ਇਹੀ ਆ ਵੀ ਇਸ ਜਿਹੜੀ ਫੇਰੀ ਆ ਇਹ ਤੋਂ ਕੁਛ ਭਾਰਤ ਨੂੰ ਜਿਹੜਾ ਫਾਇਦਾ ਆ ਉਹ ਹੋ ਸਕਦਾ ਤੇ ਸ਼ਾਇਦ ਵਿਕਾਸ ਦੇ ਮਾਮਲੇ ਦੇ ਵਿੱਚ ਥੋੜਾ ਜਿਹਾ ਹੰਭਲਾ ਜਿਹੜਾ ਵੱਜ ਜਾਵੇ, ਕਿਉਂਕਿ ਅਮਰੀਕਾ ਜਿਹੜਾ ਆ ਉਹ ਸਮਰੱਥਾ ਰੱਖਦਾ ਕਿਸੇ ਵੀ ਦੇਸ਼ ਦੇ ਨਾਲ ਟ੍ਰੇਡ ਕਰਕੇ ਉਹਨੂੰ ਜਿਹੜਾ ਵਿਕਸਿਤ ਕਰਨ ਦੇ ਵਿੱਚ ਜੀ। ਸੋ ਦੇਖਦੇ ਹਾਂ ਜੀ ਉਹਨਾਂ ਦੀ ਟਰੰਪ ਹੋਣਾ ਦੀ ਇਸ ਫੇਰੀ ਤੋਂ ਬਾਅਦ ਕੀ ਨਤੀਜੇ ਨਿਕਲ ਕੇ ਆਉਂਦੇ ਆ। ਸੋ ਦਲਜੀਤ ਜੀ, ਜਿਹੜਾ ਮੇਰਾ ਅਗਲਾ ਸਵਾਲ ਹੋਊਗਾ ਜੀ ਪੰਜਾਬ ਦੇ ਰਿਲੇਟਿਡ, ਜਿਹੜੇ ਜਲੰਧਰ ਤੋਂ ਕਾਂਗਰਸੀ ਵਿਧਾਇਕ ਆ ਪ੍ਰਗਟ ਸਿੰਘ ਹੋਣੀ, ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਜਿਹੜੇ ਪੰਜਾਬ ਦੇ CM ਆ ਉਹਨਾਂ ਨੂੰ ਪੱਤਰ ਲਿਖਿਆ, ਜਿਸ ਤੋਂ ਬਾਅਦ ਆਖਰਕਾਰ ਜਿਹੜੇ ਕੈਪਟਨ ਸਾਹਿਬ ਉਹਨਾਂ ਨੇ ਸੱਦਾ ਦਿੱਤਾ, ਉਹਨਾਂ ਦੀ ਮੀਟਿੰਗ ਹੋਈ ਆ ਉਹਨਾਂ ਨਾਲ, ਪ੍ਰਗਟ ਸਿੰਘ ਹੋਣਾ ਨਾਲ। ਤਾਂ ਮੈਂ ਇਹ ਪੁੱਛਣਾ ਚਾਹੁੰਦਾ ਜੀ ਕਿ ਤੁਸੀਂ ਇਸ ਸਾਰੇ ਬਾਰੇ ਕੀ ਸੋਚਦੇ ਹੋ? ਪਹਿਲਾਂ ਇਹ ਆ ਕਿ ਉਹ ਵਿਧਾਇਕ ਵੀ ਕਾਂਗਰਸ ਦੇ ਹੈਗੇ ਆ, ਪਰ ਪੱਤਰ ਕਿਉਂ ਲੀਕ ਹੋ ਗਿਆ ਇਹ ਕੁਐਸਚਨ ਹੈਗਾ ਇਸ ਗੱਲ ਦੇ ਉੱਤੇ। ਜਦੋਂ ਤੁਸੀਂ ਮੰਨ ਲਓ ਕਿ ਆਪਾਂ ਇੱਕ ਮੀਡੀਆ ਦੇ ਲਈ ਕੰਮ ਕਰਦੇ ਹਾਂ,
ਆਪਾਂ ਦੋਨਾਂ ਨੂੰ ਇੱਕ ਦੂਜੇ ਨੂੰ ਸੁਝਾਅ ਦੇਣੇ ਹੁੰਦੇ ਆ। ਨੋ ਡਾਊਟ ਇਹ ਸੁਝਾਅ ਜਿਹੜੇ ਚੱਲਦੇ ਹੁੰਦੇ ਆ, ਚਾਹੇ ਕੋਈ ਡਿਪਾਰਟਮੈਂਟ ਹੈਗਾ ਚਾਹੇ ਸਰਕਾਰ ਹੈਗੀ ਆ ਜੀ। ਇਹ ਜਿਹੜੇ ਸੁਝਾਅ ਆ ਵੀ ਇਹ ਜਿਹੜਾ ਪੱਤਰ ਆ ਉਹਦੇ ਵਿੱਚ ਸ਼ਿਕਾਇਤਾਂ ਵੀ ਆ ਤੇ ਨਾਲ ਸੁਝਾਅ ਵੀ ਜਿਹੜੇ ਦਿੱਤੇ ਗਏ। ਇਹ ਜਿਹੜਾ ਪਹਿਲਾ ਤਾਂ ਇਹ ਆ ਕਿ ਪੱਤਰ ਇਹ ਲੀਕ ਨਹੀਂ ਹੋਣਾ ਚਾਹੀਦਾ ਸੀ। ਇਹ ਇੱਕ ਕੌਨਫੀਡੈਂਸ਼ੀਅਲ ਚੀਜ਼ ਹੁੰਦੀ ਆ ਕਿ ਜਦੋਂ ਤੁਸੀਂ ਖਾਸ ਤੌਰ ਤੇ ਇੱਕੋ ਹੀ ਪਾਰਟੀ ਦੇ ਬੰਦੇ ਹੈਗੇ ਆ, ਤੁਸੀਂ ਉਹਨਾਂ ਨੂੰ ਦੱਸਣਾ ਬਣਦਾ ਸੀ ਜੀ। ਇਹਦੇ ਉੱਤੇ ਕੁਐਸਚਨ ਹੈਗੇ ਆ, ਕਈ ਵਾਰ ਲੋਕ ਕਹਿੰਦੇ ਆ ਵੀ ਇਹ ਬਹੁਤ ਪੁਰਾਣਾ ਪੱਤਰ ਹੈਗਾ ਜੀ, ਵੀ ਹੁਣੇ ਲੀਕ ਹੀ ਇਦਾਂ ਹੋਇਆ, ਪਰ ਲੀਕ ਕਿਸੇ ਤਰੀਕੇ ਦੇ ਨਾਲ ਹੋਇਆ ਇਹ ਤਾਂ ਹੁਣ ਪ੍ਰਗਟ ਸਿੰਘ ਹੁਣੀ ਜਾਣਦੇ ਹੋਣਗੇ ਵੀ ਕਿਸ ਤਰੀਕੇ ਦੇ ਨਾਲ ਹੋ ਗਿਆ। ਪਰ ਅਮਰਿੰਦਰ ਸਿੰਘ ਹੋਣਾ ਦਾ ਵੀ ਇੱਕ ਕਹਿ ਲਓ ਤਰੀਕਾ ਆ ਕੰਮ ਕਰਨ ਦਾ ਜੀ, ਉਹ ਛੱਡ ਨਹੀਂ ਪਾਏ ਉਹ ਜੀ। ਉਹ ਤਰੀਕਾ ਇਹ ਹੈਗਾ ਵੀ ਉਹ ਜਦੋਂ ਵੀ ਸਰਕਾਰ ਦੇ ਵਿੱਚ ਆਏ ਆ, ਚਾਹੇ ਆਪਾਂ 2002 ਦੀ 2007 ਤੱਕ ਜਿਹੜੀ ਸਰਕਾਰ ਉਹਨਾਂ ਨੇ ਚਲਾਈ ਆ, ਉਹਦੇ ਵਿੱਚ ਵੀ ਆਪਾਂ ਦੇਖ ਲਈਏ ਕਿ ਉਹਨਾਂ ਦੀ ਜਿਹੜਾ ਇੱਕ ਇਹੀ ਹੁੰਦਾ ਸੀ ਕਿ ਆਮ ਜਿਹੜੇ ਲੋਕਾਂ ਨੂੰ ਤਾਂ ਉਹਨੇ ਮਿਲਣਾ ਦੂਰ ਜੀ, ਜਿਹੜੇ ਆਪਣੇ ਵਿਧਾਇਕ ਆ ਉਹਨਾਂ ਨੂੰ ਵੀ ਕੋਈ ਬਹੁਤਾ ਟਾਈਮ ਨਹੀਂ ਦਿੰਦੇ ਹੁੰਦੇ ਸੀ ਜੀ। ਦੂਜੇ ਪਾਸੇ ਪ੍ਰਕਾਸ਼ ਸਿੰਘ ਬਾਦਲ ਦੇ ਆਪਾਂ ਜੇ ਕਾਰਜਕਾਲ ਨੂੰ ਆਪਾਂ ਦੇਖੀਏ, ਇਹ ਤਾਂ ਚਲੋ ਅਖੀਰਲੇ ਦਿਨਾਂ ਵਿੱਚ ਉਹ ਬਦਨਾਮ ਬਹੁਤ ਹੋ ਗਿਆ ਬਾਈਬਲ ਕਲਾ ਗੋਲੀ ਕਾਂਡ ਤੋਂ ਬਾਅਦ, ਬਰਗਾੜੀ ਤੋਂ ਬਾਅਦ, ਜਾਂ ਇਹ ਨਸ਼ਿਆਂ ਦੇ ਮੁੱਦੇ ਤੋਂ ਬਾਅਦ। ਜੇ ਕਹੀਏ ਆਪਾਂ ਪ੍ਰਕਾਸ਼ ਸਿੰਘ ਬਾਦਲ ਦੇ ਉੱਤੇ ਏਡਾ ਕੋਈ ਦੋਸ਼ ਨਹੀਂ ਲੱਗਦਾ, ਮਜੀਠੀਆ ਸਾਹਿਬ ਤੇ ਸੁਖਬੀਰ ਦੇ ਉੱਤੇ ਜ਼ਿਆਦਾ ਨੇ। ਬਾਦਲ ਸਾਹਿਬ ਸੰਗਤ ਦਰਸ਼ਨ ਕਰਦੇ ਹੁੰਦੇ ਸੀ ਲੋਕਾਂ ਦੇ ਨਾਲ ਸਿੱਧੀ, ਭਾਵੇਂ ਉਹ ਕੁਛ ਦਰਜੇ ਤੱਕੇ ਸੀ ਪਰ ਸਿੱਧੀ ਇੱਕ ਇਨਵੋਲਵਮੈਂਟ ਸੀ ਲੋਕਾਂ ਨੂੰ। ਇਹ ਲੱਗਦਾ ਸੀ ਭਾਵੇਂ ਉਹਨਾਂ ਦੇ ਮਸਲੇ ਹੱਲ ਹੁੰਦੇ ਸੀ ਨਹੀਂ ਸੀ ਹੁੰਦੇ, ਲੋਕਾਂ ਨੂੰ ਲੱਗਦਾ ਸੀ ਵੀ ਸਾਡਾ ਜਿਹੜਾ ਸੀਐਮ ਆ ਉਹ ਸਾਡੀ ਗੱਲ ਜਿਹੜੀ ਸੁਣਦਾ। ਪਰ ਅਮਰਿੰਦਰ ਸਿੰਘ ਉਹਨਾਂ ਦਾ ਏਦਾਂ ਦਾ ਕੁਛ ਹੈ ਨਹੀਂ। ਇਹਨਾਂ ਨੂੰ ਤਾਂ ਜਿਹੜੇ ਇਹਨਾਂ ਦੇ ਕੰਨ ਵੀ ਜਿਹੜੇ ਹੈਗੇ ਆ ਉਹ ਅਫਸਰ ਹੈਗੇ ਆ, ਜਿੱਦਾਂ ਆਪਾਂ ਪਹਿਲਾਂ ਗੱਲ ਕੀਤੀ ਬਿਊਰੋਕਰੈਟਸ ਹੈਗੇ ਆ, ਉਹ ਜਿੱਦਾਂ ਇਹਨਾਂ ਨੂੰ ਕਹਿ ਦਿੰਦੇ ਆ ਉਹੀ ਇਹਨਾਂ ਨੂੰ ਉਹਨਾਂ ਉੱਤੇ ਯਕੀਨ ਕਰਦੇ ਆ। ਹੁਣ ਸਭ ਤੋਂ ਪਹਿਲਾਂ ਤਾਂ ਜਿਹੜੀ ਬਗਾਵਤ ਆ ਉਹ ਪਟਿਆਲਾ ਤੋਂ ਹੀ ਹੋਈ ਆ। ਪਟਿਆਲਾ ਜਿਹੜੀ ਜਿੱਥੋਂ ਪਨੀਤ ਕੌਰ ਹੋਣੀ ਲੋਕ ਸਭਾ ਹਲਕਾ, ਉਹਨਾਂ ਦੇ ਵਿਧਾਨ ਸਭਾ ਹਲਕਿਆਂ ਦੇ ਵਿੱਚ ਬਗਾਵਤ ਸ਼ੁਰੂ ਹੋਈ ਆ। 3 MLA ਨੇ ਕਿਹਾ ਵੀ ਅਸੀਂ ਲੋਕਾਂ ਨੂੰ ਮੂੰਹ ਕੀ ਦਿਖਾਈਏ। ਹੁਣ ਪ੍ਰਗਟ ਸਿੰਘ ਉਹਨਾਂ ਨੇ ਜਿਹੜੇ ਸਵਾਲ ਉਠਾਏ ਆ, ਸਰਦਾਰਾ ਸਿੰਘ ਜੌਹਲ ਹੋਣਾ ਨੇ ਵੀ ਉਹਦੀ ਤਮੀਦ ਕੀਤੀ ਆ ਕਿ ਇਹ ਸਹੀ ਉਠਾਏ ਜਿਹੜੇ ਸਵਾਲ ਆ। ਪ੍ਰਗਟ ਸਿੰਘ ਨੋ ਡਾਊਟ ਹੈ ਕਿ ਇਮਾਨਦਾਰ ਬੰਦੇ ਆ ਜੀ, ਉਹਨਾਂ ਉੱਤੇ ਕੋਈ ਦੋਸ਼ ਨਹੀਂ ਲੱਗਦੇ ਅੱਜ ਤੱਕ। ਆਪਣੇ ਹਲਕੇ ਦੇ ਵਿੱਚ ਵੀ ਚਰਚਿਤ ਹੈਗੇ ਆ ਜੀ, ਹਾਕੀ ਦੇ ਪਲੇਅਰ ਵੀ ਰਹੇ ਆ, ਇੱਕ ਬਹੁਤ ਵਧੀਆ ਸ਼ਖਸੀਅਤ ਹੈਗੇ ਆ। ਉਹਨਾਂ ਨੂੰ ਜੇ ਫਿਕਰ ਹੈਗਾ, ਹੁਣ ਵੋਟਾਂ ਦੇ ਵਿੱਚ ਲੋਕਾਂ ਦੇ ਨਾਲ ਵਾਅਦੇ ਆਪਾਂ ਬਹੁਤ ਕੀਤੇ ਆ। ਕੈਪਟਨ ਸਾਹਿਬ ਨੇ ਜਿਹੜੇ ਵਾਅਦੇ ਆ ਉਸ ਵੇਲੇ ਤਾਂ ਇਹ ਸੀ ਵੀ ਅਸੀਂ ਅਕਾਲੀਆਂ ਨੂੰ ਪਿੱਛੇ ਕਰਕੇ ਆਪਣੀ ਕੁਰਸੀ ਦੇ ਉੱਤੇ ਬਹਿ ਜਾਈਏ ਜੀ। ਉਸ ਵੇਲੇ ਇਹਨਾਂ ਨੇ ਇੱਕ ਪ੍ਰੋਗਰਾਮ ਵੀ ਚਲਾਇਆ ਸੀ, ਕਾਫੀ ਵਿਦ ਅਮਰਿੰਦਰ ਸਿੰਘ ਜੀ, ਕਾਫੀ ਵਿਦ ਕੈਪਟਨ ਜੀ। ਉਸ ਵੇਲੇ ਤਾਂ ਕਾਫੀ ਬਹੁਤ ਪੀਤੀ, ਪਰ ਜਦੋਂ ਦੇ ਕੁਰਸੀ ਤੇ ਬੈਠੇ ਆ ਮੈਨੂੰ ਲੱਗਦਾ ਆ ਵੀ ਇਹਨਾਂ ਨੇ ਆਪਣੇ ਜਿਹੜੇ MLA MP ਆ ਉਹਨਾਂ ਦੇ ਨਾਲ ਵੀ ਨਹੀਂ ਕਾਫੀ ਕਿਤੇ ਪੀਤੀ। ਉਸ ਤੋਂ ਬਾਅਦ ਟਾਈਮ ਹੀ ਨਹੀਂ ਦਿੰਦੇ। ਈਵਨ ਕਿ ਜਿਹੜੇ ਇਹਨਾਂ ਦੇ ਪ੍ਰਧਾਨ ਸਾਹਿਬ ਹੈਗੇ ਆ ਜਾਖੜ ਸਾਹਿਬ ਜੀ, ਉਹਨਾਂ ਨੇ ਵੀ ਇਹਦੇ ਉੱਤੇ ਕਿੰਤੂ ਪਰੰਤੂ ਕੀਤਾ ਵੀ ਇਹ ਜਿਹੜੇ ਟਾਈਮ ਹੀ ਨਹੀਂ ਮੈਨੂੰ ਦਿੰਦੇ ਜਿਹੜੇ। ਹੁਣ ਇਹਨਾਂ ਨੇ ਪਰ ਇੱਕ ਇਹ ਕੀਤਾ ਕਿ ਜਦੋਂ ਹੁਣ ਮੀਡੀਆ ਦੇ ਵਿੱਚ ਕਾਫੀ ਗੱਲ ਹੋਈ ਆ, ਪ੍ਰਗਟ ਸਿੰਘ ਉਹਨਾਂ ਨੂੰ ਮਿਲਣ ਦਾ ਟਾਈਮ ਜਿਹੜਾ ਦਿੱਤਾ, ਉਹਦੇ ਵਿੱਚ ਕੀ ਗੱਲਾਂ ਬਾਤਾਂ ਹੁੰਦੀਆਂ ਇਹ ਤਾਂ ਆਉਣ ਵਾਲਾ ਜਿਹੜਾ ਸਮਾਂ ਆ ਉਹ ਦੇਖੋ। ਪਰ ਹੁਣ ਇਹਨਾਂ ਨੂੰ ਕੰਮ ਕਰਨ ਦੀ ਲੋੜ ਆ ਕਿਉਂਕਿ ਲੋਕਾਂ ਨੇ ਇਹ ਦੇਖਿਆ ਕਿ ਅਕਾਲੀ ਦਲ ਨੇ ਅਖੀਰਲੇ ਖਾਸ ਤੌਰ ਤੇ ਸਾਲਾਂ ਦੇ ਵਿੱਚ ਬਹੁਤ ਜ਼ਿਆਦਾ ਪੈਸਾ ਜਿਹੜਾ ਆ ਲੋਕਾਂ ਨੂੰ ਦਿੱਤਾ। ਚਾਹੇ ਉਹ ਸਟੇਡੀਅਮ, ਜੇ ਆਪਾਂ ਇਹ ਸਾਰੇ ਗਵਾਹੀ ਇਸ ਗੱਲ ਦੀ ਭਰਨਗੇ। ਪਰ ਕੈਪਟਨ ਸਰਕਾਰ ਚਾਹੇ ਉਹ ਕਹਿ ਲਓ ਕਿ ਖਜ਼ਾਨਾ ਤਾਂ ਉਦੋਂ ਵੀ ਏਦਾਂ ਸੀ, ਖਜ਼ਾਨਾ ਤਾਂ ਏਦਾਂ ਹੀ ਚੱਲਦਾ ਹੈ ਪਿਛਲੇ ਜਦੋਂ ਦਾ ਤੁਸੀਂ ਦੇਖਿਆ ਹੋਣਾ ਵੀ ਜਦੋਂ ਦੇ ਮਨਪ੍ਰੀਤ ਬਾਦਲ ਸਾਹਿਬ ਇਹਨਾਂ ਤੋਂ ਅਲੱਗ ਹੋਏ ਅਕਾਲੀਆਂ ਤੋਂ, ਉਦੋਂ ਬਾਅਦ ਚ ਉਹਨਾਂ ਨੇ 5 ਸਾਲ ਸਰਕਾਰ ਵੀ ਚਲਾਈ। ਪਰਮਿੰਦਰ ਢੀਂਡਸਾ ਵੀ ਵਿੱਤ ਮੰਤਰੀ ਰਹੇ, ਕਦੀ ਉਹਨੇ ਆਪ ਰੌਲਾ ਨਹੀਂ ਪਾਇਆ, ਇਹਨਾਂ ਨੇ ਜ਼ਿਆਦਾ ਰੌਲਾ ਪਾਇਆ ਕਿ ਪੈਸਾ ਤਾਂ ਜਿਹੜਾ ਆਉਂਦਾ ਜਾਂਦਾ ਜਿਹੜਾ ਰਹਿੰਦਾ ਆ, ਕੰਮ ਜਿਹੜੇ ਚੱਲੀ ਜਾਂਦੇ ਆ। ਪਰ ਜਿੱਦਾਂ ਵਿਕਾਸ ਰੁਕੇ ਹੋਏ ਆ, ਸੜਕਾਂ ਦੇ ਜਿਹੜੇ ਮਾੜੇ ਹਾਲਾਤ ਆ, ਫਿਰ ਸਭ ਤੋਂ ਵੱਡਾ ਮੁੱਦਾ ਜਿਹੜਾ ਬਿਜਲੀ ਦਾ। ਬਿਜਲੀ ਇੰਨੀ ਜ਼ਿਆਦਾ ਮਹਿੰਗੀ ਹੋਈ ਆ, ਜਦ ਕਿ ਕਹਿ ਕੇ ਆਏ ਸੀ ਕਿ ਅਸੀਂ ਬਿਜਲੀ ਜਿਹੜੀ ਆ ਉਹ ਸਸਤੀ ਦੇਣੀ ਆ। ਫਿਰ ਇਹ ਕਹਿ ਕੇ ਆਏ ਸੀ ਵੀ ਅਸੀਂ ਜਿਹੜੀ ਬਾਦਲਾਂ ਦੀ ਟਰਾਂਸਪੋਰਟੇਸ਼ਨ ਆ ਅਸੀਂ ਬੰਦ ਕਰਨੀ ਆ। ਫਿਰ ਇਹ ਕਹਿ ਕੇ ਆਏ ਸੀ ਕਿ ਅਸੀਂ ਜਿਹੜਾ ਰੇਤੇ ਦਾ ਮਾਫੀਆ ਆ ਇਹ ਅਸੀਂ ਬਿਲਕੁਲ ਖਤਮ ਕਰ ਦੇਣਾ। ਵਾਅਦੇ ਬਹੁਤ ਵੱਡੇ ਕੀਤੇ, ਬਹੁਤ ਜ਼ਿਆਦਾ, ਕਿ ਅਸੀਂ ਜਿਹੜੇ ਚਿੱਟੇ ਦੇ ਵਪਾਰੀ ਆ ਇਹਨਾਂ ਨੂੰ ਜੇਲਾਂ ਮਗਰ ਸਿੱਟਣਾ। ਨਾਂ ਲੈ ਕੇ ਇਹ ਨਹੀਂ ਕਿਹਾ ਸੀ ਕਿ ਅਸੀਂ ਬਾਦਲ ਪੇ ਪੁੱਤ ਅੰਦਰ ਸਿੱਟਣੇ ਆ, ਅਸੀਂ ਮਜੀਠੀਆ ਅੰਦਰ ਕਰਨਾ, ਅਸੀਂ ਮਲੂਕਾ ਅੰਦਰ ਕਰਨਾ। ਪਰ ਉਸ ਤੋਂ ਬਾਅਦ ਬੜੇ ਸੌਫਟ ਹੋ ਗਏ। ਬਾਈਬਲ ਕਾਂਡ ਤੇ ਜਿਹੜਾ ਬਰਗਾੜੀ ਕਾਂਡ ਆ, ਅਸੀਂ ਜੀ ਦੋਸ਼ੀ ਇਹ ਜਿਹੜੇ 3-4 ਹਫ਼ਤਿਆਂ ਦੇ ਵਿੱਚ ਅਸੀਂ ਤਾਂ ਅੰਦਰ ਸਿੱਟਣੇ। ਬਿਲਕੁਲ ਇਹ ਮੁੱਖ ਮੁੱਦਾ ਸੀ, ਮੁੱਖ ਮੁੱਦੇ ਸੀ। ਉਸ ਤੋਂ ਬਾਅਦ ਕਮਿਸ਼ਨ ਵੀ ਬਣੇ, ਉਹਨਾਂ ਦੀਆਂ ਰਿਪੋਰਟਸ ਵੀ ਆਈਆਂ। ਰਿਪੋਰਟਸ ਦੇ ਵਿੱਚ ਸਿੱਧਾ ਉਹਨਾਂ ਨੂੰ ਕਿਹਾ ਵੀ ਇਹਦੇ ਵਿੱਚ ਜਿਹੜੇ ਦੋਸ਼ੀ ਹੈਗੇ ਆ, ਚਾਹੇ ਉਹ ਸਮੇਤ ਸੈਣੀ ਉਹਨਾਂ ਉੱਤੇ ਵੀ ਸਵਾਲ ਕੀਤੇ
ਮੌਜੂਦਾ ਉਸ ਵੇਲੇ ਤਤਕਾਲੀ ਜਿਹੜੇ ਮੁੱਖ ਮੰਤਰੀ ਸੀ ਉਹਨਾਂ ਦੇ ਉੱਤੇ ਵੀ ਕੀਤੇ ਜੀ, ਪਰ ਐਕਸ਼ਨ ਜਿਹੜਾ ਆ ਅਮਰਿੰਦਰ ਸਿੰਘ ਉਹਨਾਂ ਨੇ ਲਿਆ ਹੀ ਕੋਈ ਨਹੀਂ। ਬਿਲਕੁਲ। ਹੁਣ ਇਹ ਹੈ ਕਿ ਪ੍ਰਗਟ ਸਿੰਘ ਉਹਨਾਂ ਨੇ ਜਿਹੜਾ ਇਹ ਪੱਤਰ ਲਿਖਿਆ ਆ, ਇਹ ਇਕੱਲਾ ਪ੍ਰਗਟ ਸਿੰਘ ਦੀ ਆਵਾਜ਼ ਨਹੀਂ ਹੈਗੀ ਜੀ, ਇਹ ਸਾਰੇ ਕਾਂਗਰਸੀਆਂ ਦੀ ਆਵਾਜ਼ ਹੈ, ਚਾਹੇ ਉਹ ਵਰਕਰ ਹੈਗੇ ਆ, ਉਹ ਦਿਲੋਂ ਦਿਲੀ ਖੁਸ਼ ਆ। ਪਰ ਮੈਂ ਇਸ ਮਾਫ ਕਰਨਾ ਤੁਹਾਨੂੰ ਰੋਕ ਰਿਹਾ, ਜਿੱਦਾਂ ਤੁਸੀਂ ਕਿਹਾ ਵੀ ਇਹ ਸਾਰਿਆਂ ਦੀ ਆਵਾਜ਼ ਆ, ਪਰ ਵਿੱਚ ਕਈਆਂ ਲੀਡਰਾਂ ਦੇ ਤੇ ਬਿਆਨ ਇੱਦਾਂ ਦੇ ਆ ਰਹੇ ਆ ਕਿ ਪੰਜਾਬ ਸਭ ਕੁਝ ਠੀਕ ਚੱਲ ਰਿਹਾ, ਸਰਕਾਰ ਆਪਣੇ ਵਾਅਦੇ ਪੂਰੇ ਕਰ ਰਹੀ ਆ, ਸਾਰੇ ਕੰਮ ਜੋ ਅਸੀਂ ਵਾਅਦੇ ਕੀਤੇ ਸੀ ਉਹ ਸਾਰੇ ਪੂਰੇ ਕਰ ਰਹੇ ਆ। ਇੱਥੇ ਵੀ ਇੱਕ ਬਣ ਗਏ, ਦੋ ਧਿਰਾਂ ਬਣ ਗਈਆਂ ਜੀ। ਇਹ ਜਿਹੜੇ ਬਿਆਨ ਆਏ ਆ ਉਹ ਮੰਤਰੀਆਂ ਦੇ ਆਏ ਆ। ਜੀ ਜੀ, ਬਿਲਕੁਲ। ਜਾਣੀ ਮੰਤਰੀ ਜਿਹੜਾ ਬਣਿਆ ਆ ਉਹ ਤਾਂ ਅਮਰਿੰਦਰ ਸਿੰਘ ਵਾਂਗੂ ਮਲਾਈ ਖਾ ਰਿਹਾ, ਬਿਲਕੁਲ। ਉਹਨਾਂ ਨੂੰ ਤਾਂ ਕੋਈ ਲੋੜ ਹੀ ਨਹੀਂ, ਹੁਣ ਤੇ ਇਹਦੇ ਉੱਤੇ ਕੀ ਕਰ ਲੈਣਗੇ ਉਹ। ਜੀ, ਉਹਨਾਂ ਨੂੰ ਤਾਂ ਉਹਨਾਂ ਦਾ ਬਹੁਤ ਵਧੀਆ ਸਾਥ ਆ। ਔਖੇ ਤਾਂ ਹੈਗੇ ਆ ਵਿਧਾਇਕ, MLA ਜੀ, ਜਿਹੜੇ ਤਾਂ ਹੈਗੇ ਮੰਤਰੀ, ਕਿਉਂਕਿ ਇਹਨਾਂ ਦੀ ਗ੍ਰਾਂਟ ਤੱਕ ਐਕਸੈਸ ਹੁੰਦੀ ਹੈ ਜੀ। ਉਹ ਆਪਣੇ ਆਪਣੇ ਹਲਕਿਆਂ ਦੇ ਵਿੱਚ ਉਹਨਾਂ ਕੋਲ ਇੰਨਾ ਕੁ ਹੈਗੀ ਪਾਵਰ ਵੀ ਆਪਣੇ ਲੋਕਾਂ ਦੇ ਵਿੱਚ ਉਹਨਾਂ ਨੇ ਬਣਾ ਲੈਣਾ ਜੀ। ਪਰ ਜਿਹੜੇ ਵਿਧਾਇਕ ਹੁੰਦੇ ਆ, MLA ਹੁੰਦੇ ਆ, ਉਹਨਾਂ ਨੂੰ ਜਿਹੜੇ ਪੈਸੇ ਲੈਣ ਦੇ ਲਈ ਸੰਬੰਧਿਤ ਜਿਹੜੇ ਮੰਤਰੀ ਹੈਗੇ ਆ ਉਹਨਾਂ ਦੇ ਤਾਲੇ ਲੈਣੇ ਪੈਣੇ ਆ ਜੀ। ਹੁਣ ਉਹਦੇ ਲਈ ਮੁੱਖ ਮੰਤਰੀ ਦੇ ਵੀ ਤਾਲੇ ਕਰਨੇ ਪੈਣੇ ਆ ਜੀ। ਦੁਖੀ ਤਾਂ ਹੈਗੇ ਆ MLA ਜੀ। ਕਿਸੇ MLA ਨੇ ਨਹੀਂ ਅਜੇ ਤੱਕ ਕਿਹਾ ਵੀ ਇਹ ਜੀ ਬਹੁਤ ਵਧੀਆ ਕੰਮ ਜਿਹੜਾ ਚੱਲ ਰਿਹਾ। ਦਵੀ ਜਵਾਨ ਦੇ ਵਿੱਚ ਚਲੋ ਇਹ ਆ ਵੀ ਕੱਲ ਨੂੰ ਸ਼ਾਇਦ ਸਾਨੂੰ ਸਾਡਾ ਵਿਰੋਧ ਨਾ ਹੋਣਾ ਸ਼ੁਰੂ ਹੋ ਜਾਵੇ, ਉਸ ਕਰਕੇ ਉਹ ਥੋੜਾ ਜਿਹਾ ਕਹਿਣਾ ਤਾਂ ਪੈਂਦਾ ਆ। ਪਰ ਜਿੰਨੇ MLA ਆ ਜਿਨ੍ਹਾਂ ਨੂੰ ਅਜੇ ਕੋਈ ਅਹੁਦੇ ਮਿਲੇ ਨਹੀਂ ਜੀ, ਉਹ ਜਿਹੜੇ ਆ ਜ਼ਰੂਰ ਔਖੇ ਫਿੱਕੇ ਹੈਗੇ ਆ। ਉਹਨਾਂ ਨੇ ਜ਼ਰੂਰ ਇਹਨਾਂ ਦਾ ਧੰਨਵਾਦ ਕੀਤਾ ਹੋਣਾ ਪ੍ਰਗਟ ਸਿੰਘ ਦਾ ਕਿ ਤੂੰ ਜਿਹੜੀ ਸਾਡੀ ਮਨ ਦੀ ਆਵਾਜ਼ ਆ ਵੀ ਉਹ ਉੱਥੇ ਅਮਰਿੰਦਰ ਸਿੰਘ ਤੱਕ ਪਹੁੰਚਾਈ ਆ। ਪਰ ਅਮਰਿੰਦਰ ਸਿੰਘ ਵੀ ਉਹਦੇ ਉੱਤੇ ਕਿੰਨਾ ਕੁ ਜ਼ਿਆਦਾ ਵਰਕ ਕਰਦੇ ਆ ਇਹ ਆਉਣ ਵਾਲਾ ਹੁਣ ਸਮਾਂ। ਪਰ ਦਲਜੀਤ ਜੀ ਇੱਥੇ ਇੱਕ ਸਵਾਲ ਹੋਰ ਉੱਠਦਾ, ਕਿਉਂਕਿ ਪ੍ਰਗਟ ਸਿੰਘ ਹੋਣਾ ਦਾ ਜਦੋਂ ਵੀ ਨਾਂ ਲਿਆ ਜਾਂਦਾ ਇਹ ਸਿੱਧੂ ਸਾਹਿਬ ਨਾਲ ਜੋੜ ਕੇ ਬਹੁਤ ਵੇਖਿਆ ਜਾਂਦਾ, ਕਿਉਂਕਿ ਕਿਹਾ ਜਾਂਦਾ ਕਿ ਜਿਹੜੇ ਪ੍ਰਗਟ ਸਿੰਘ ਹੋਣੀ ਆ ਇਹਨਾਂ ਦੀ ਨਵਜੋਤ ਸਿੰਘ ਸਿੱਧੂ ਨਾਲ ਕਾਫੀ ਗੂੜੀ ਨੇੜਤਾ ਰਹੀ ਆ, ਹੁਣ ਵੀ ਹੈ। ਤਾਂ ਦੱਸਿਆ ਇਹ ਜਾ ਮਤਲਬ ਚਰਚਾ ਆ, ਆਪਾਂ ਇਹ ਨਹੀਂ ਕਹਿੰਦੇ ਵੀ ਹੈਗਾ, ਪਰ ਚਰਚਾ ਇਹ ਆ ਵੀ ਇਹ ਸ਼ਾਇਦ ਹੋ ਸਕਦਾ ਚਿੱਠੀ ਉਹਨਾਂ ਵੱਲੋਂ ਲਿਖਵਾਈ ਗਈ ਹੋਵੇ। ਇਹ ਵੀ ਕਿਹਾ ਜਾ ਰਿਹਾ ਕਿ ਹੁਣ ਜਿਹੜੀਆਂ ਦਿੱਲੀ 'ਚ ਜਿੱਤ ਹੋਈ ਆਮ ਆਦਮੀ ਪਾਰਟੀ ਦੀ, ਇਸ ਤੋਂ ਬਾਅਦ ਇਹ ਸਮਾਂ ਵੇਖ ਕੇ ਦੋਵੇਂ ਜਾਣੇ ਉਧਰ ਨੂੰ ਵੀ ਰੁਖ ਕਰ ਸਕਦੇ ਆ। ਤੁਸੀਂ ਕਿੱਦਾਂ ਦੇਖਦੇ ਹੋ? ਮੈਨੂੰ ਲੱਗਦਾ ਵੀ ਇਹ ਜੇ ਬਹੁਤ ਜ਼ਿਆਦਾ ਜਲਦਬਾਜ਼ੀ ਹੋਊਗੀ ਜੀ ਇਹ ਕਹਿਣਾ ਕਿ ਜਿੱਤ ਤੋਂ ਬਾਅਦ, ਕਿਉਂਕਿ ਇਹ ਜਿਹੜਾ ਜਿੱਤ ਹੁੰਦੀ ਆ ਇਹ ਇੱਕ ਪਾਣੀ ਦਾ ਬੁਲਬੁਲਾ ਜਿਹਾ ਹੁੰਦਾ ਜੀ। ਇਹ 3-4 ਮਹੀਨੇ ਤੱਕ ਹੀ ਚੱਲਣਾ ਵੀ ਆਮ ਆਦਮੀ ਪਾਰਟੀ ਉੱਥੇ ਜਿੱਤ ਗਈ ਆ, ਜਦ ਕਿ ਪੰਜਾਬ ਦੀਆਂ ਜਿਹੜੀਆਂ ਚੋਣਾਂ ਆ ਅਜੇ ਉਹ 2022 ਹੋਣੀਆਂ, ਉਦੋਂ ਤੱਕ ਇਹ ਕੋਈ ਪ੍ਰਭਾਵ ਨਹੀਂ ਰਹਿਣਾ ਵੀ ਦਿੱਲੀ ਦੇ ਵਿੱਚ ਕੌਣ ਕੀ ਕਰਦਾ ਜੀ। ਉਸ ਵੇਲੇ ਜਿਹੜੇ ਲੋਕਲ ਮੁੱਦੇ ਆ ਉਹ ਛਾਉਣੇ ਆ ਜੀ। ਇਸ ਕਰਕੇ ਜੇ ਇਹਨਾਂ ਨੇ ਇਦਾਂ ਦਾ ਕੋਈ ਕਾਰਨਾ ਵੀ ਹੁੰਦਾ ਤਾਂ ਅਜੇ 2 ਸਾਲ ਪਏ ਆ ਜੀ, ਤੇ 2 ਸਾਲ ਪਹਿਲਾਂ ਇਹ ਸ਼ਾਇਦ ਨਹੀਂ ਇਦਾਂ ਕਰਦੇ। ਪਰ ਅਸਲ ਦੇ ਵਿੱਚ ਉਹ ਚਾਹੁੰਦੇ ਆ ਵੀ ਕਾਂਗਰਸ ਨੂੰ ਹੀ ਕਿਸੇ ਤਰੀਕੇ ਦੇ ਨਾਲ ਸੈੱਟ ਕਰ ਲਈਏ ਜੀ। ਜੇ ਕਿਉਂਕਿ ਪਾਰਟੀਆਂ ਬਾਰ-ਬਾਰ ਚੇਂਜ ਕਰਨਗੇ ਉੱਥੇ ਵੀ ਜਾ ਕੇ ਇਹੀ ਸਮੱਸਿਆਵਾਂ ਪੈਦਾ ਹੋ ਸਕਦੀਆਂ। ਇਸੇ ਕਰਕੇ ਤਾਂ ਆਪਣੇ ਨਵਜੋਤ ਸਿੰਘ ਸਿੱਧੂ ਸਾਹਿਬ ਨੇ ਭਾਜਪਾ ਛੱਡੀ ਸੀ ਜੀ। ਬਿਲਕੁਲ, ਉਹਦੀ ਜਿਹੜੀ ਸੁਣਵਾਈ ਨਹੀਂ ਹੁੰਦੀ। ਪਹਿਲਾਂ ਅਕਾਲੀਆਂ ਦੇ ਤਾਲੇ ਕਰਨੇ ਪੈਂਦੇ ਆ, ਅਕਾਲੀ ਜਿਹੜੇ ਆ ਉੱਪਰੋਂ ਕਹਿ ਕੇ ਉਹਦੇ ਜਿਹੜੇ ਅੰਕੁਸ਼ ਲਾ ਦਿੰਦੇ ਸੀ ਕੰਮ ਤੇ ਜੀ। ਉਹੀ ਚੀਜ਼ਾਂ ਜਿਹੜੀਆਂ ਕਾਂਗਰਸ ਵਿੱਚ ਹੋ ਰਹੀਆਂ ਜੀ। ਉਹਨਾਂ ਨੂੰ ਵੀ ਪਤਾ ਆ ਵੀ ਜੇ ਉਹ ਆਮ ਆਦਮੀ ਪਾਰਟੀ ਦੇ ਵਿੱਚ ਚਲੇ ਵੀ ਗਏ ਜੀ, ਤੁਸੀਂ ਕੀ ਸਮਝਦੇ ਆ ਵੀ ਕੇਜਰੀਵਾਲ ਉਹਨੂੰ ਖੁੱਲ੍ਹ ਦੇ ਦੇਣਗੇ? ਬਿਲਕੁਲ, ਕੇਜਰੀਵਾਲ ਨੇ ਖੁੱਲ੍ਹ ਜਿਹੜੀ ਆ ਉਹ ਫੂਲਕਾ ਸਾਹਿਬ ਨੂੰ ਨਾ ਦਿੱਤੀ, ਕੇਜਰੀ ਸਾਹਿਬ ਨੇ ਉਹ ਜਿਹੜੀ ਖੁੱਲ੍ਹ ਆ ਖਹਿਰਾ ਸਾਹਿਬ ਨੂੰ ਨਹੀਂ ਦਿੱਤੀ। ਬਿਲਕੁਲ, ਇਸ ਕਰਕੇ ਉਹਨਾਂ ਨੂੰ ਪਤਾ ਆ ਵੀ ਖੁੱਲ੍ਹ ਤਾਂ ਕਿਤੇ ਉਹ ਵੀ ਨਹੀਂ ਮਿਲਣੀ ਜਿਹੜੀ ਵੀ ਪਾਰਟੀ ਦਿੱਲੀ ਤੋਂ ਹੀ ਸਾਰੀਆਂ ਚੱਲਦੀਆਂ ਜੀ, ਕਿਸੇ ਵੀ ਪਾਰਟੀ ਨੂੰ ਤੁਸੀਂ ਦੱਸ ਲਓ। ਬਿਲਕੁਲ, ਇਸ ਕਰਕੇ ਮੈਨੂੰ ਲੱਗਦਾ ਵੀ ਉਹਨਾਂ ਦੀ ਜਿਹੜੀ ਪਹੁੰਚ ਖਾਸ ਤੌਰ ਤੇ ਰਾਹੁਲ ਗਾਂਧੀ ਤੇ ਪ੍ਰਿਅੰਕਾ ਗਾਂਧੀ ਤੱਕ ਜਿਹੜੀ ਬਣੀ ਹੋਈ ਆ ਜੀ, ਹੋ ਸਕਦਾ ਵੀ ਕੋਈ ਜਿਹੜਾ ਡਿਸੀਜਨ ਉਹ ਨਹੀਂ ਲਿਆ ਆ ਜੀ ਪਹਿਲਾਂ ਹੀ। ਪਰ ਇਹ ਜਿਹੜਾ ਪ੍ਰਗਟ ਸਿੰਘ ਉਹਨਾਂ ਦਾ ਡਿਸੀਜਨ ਆ, ਇਹ ਆਪਾਂ ਇਹ ਨਹੀਂ ਕਹਿ ਸਕਦੇ ਵੀ ਉਹ ਉਹਨਾਂ ਦੇ ਕਹੇ ਤੇ ਲਿਆ ਜੀ ਜੀ। ਇਹ ਆਪ ਵੀ ਫਿਕਰਮੰਦ ਹੈਗੇ, ਖਾਸ ਤੌਰ ਤੇ ਆਪਣੇ ਹਲਕੇ ਦੇ ਲੋਕ ਜਦੋਂ ਆਉਂਦੇ ਆ ਉਸ ਵੇਲੇ ਜਿਹੜਾ ਆ ਉਹ ਲੋਕੀ ਪੁੱਛਦੇ ਵੀ ਆ ਵੀ ਤੁਸੀਂ ਤਾਂ ਕਿਹਾ ਸੀ ਜੀ। ਹੁਣ ਜਵਾਬ ਤਾਂ ਜਿਹੜਾ ਸੰਬੰਧਿਤ MLA ਉਹਨੇ ਦੇਣਾ ਪੈਣਾ। ਇਸ ਕਰਕੇ ਪ੍ਰਗਟ ਸਿੰਘ ਪਹਿਲਾਂ ਵੀ ਇਸ ਗੱਲ ਦੇ, ਇਹਨਾਂ ਨੇ ਤਾਂ ਜਦੋਂ ਸੰਸਦੀ ਸਕੱਤਰ ਦਾ ਅਹੁਦਾ ਦਿੱਤਾ ਸੀ ਅਕਾਲੀਆਂ ਨੇ, ਇਹਨਾਂ ਨੇ ਤਾਂ ਉਸ ਵੇਲੇ ਲੈਣ ਤੋਂ ਇਨਕਾਰ ਕਰ ਦਿੱਤਾ ਜੀ। ਉਹ ਇਸੇ ਕਰਕੇ ਕੀਤਾ ਸੀ ਕਿ ਲੋਕਾਂ ਨੂੰ ਮੈਂ ਜਵਾਬ ਜਿਹੜਾ ਕੀ ਦਊਂਗਾ। ਕੁਝ ਲੋਕ ਜਿਹੜੇ ਆ ਉਹ ਫਖਰ ਕਰਦੇ ਆ ਆਪਣੀ ਅਣਖ ਦੇ ਉੱਤੇ, ਤੇ ਪ੍ਰਗਟ ਸਿੰਘ ਮੈਨੂੰ ਉਮੀਦ ਆ ਕਿ ਉਹ ਇੱਕ ਅਣਖੀ ਬੰਦਾ ਤੇ ਉਹ ਆਪਣੀ ਅਣਖ ਦੇ ਉੱਤੇ ਕਾਇਮ ਰਹੂਗਾ ਤੇ ਲੋਕਾਂ ਦੇ ਲਈ ਜਿਹੜਾ ਆ ਉਹ ਜਵਾਬਦੇਹ ਹੈ ਜੀ। ਸੋ ਦਲਜੀਤ ਜੀ, ਇਹਨਾਂ ਸਭ ਮੁੱਦਿਆਂ ਨਾਲ ਵੇਲਾ ਹੋ ਚੁੱਕਾ ਜਾਣ ਦਾ, ਤੁਸੀਂ ਸਮਾਂ ਦਿੱਤਾ ਉਹਦੇ ਲਈ ਬਹੁਤ ਬਹੁਤ ਧੰਨਵਾਦ। ਮਿਲਦੇ ਹਾਂ ਅਗਲੇ ਹਫ਼ਤੇ। ਸਤਿ ਸ਼੍ਰੀ ਅਕਾਲ ਜੀ। ਸੋ ਦੋਸਤੋ, ਉਮੀਦ ਕਰਦੇ ਹਾਂ ਤੁਹਾਨੂੰ ਸਾਡਾ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਤੁਸੀਂ ਆਪਣੀ ਫੀਡਬੈਕ ਸਾਡੇ ਤੱਕ ਜ਼ਰੂਰ ਪਹੁੰਚਾਇਓ।
ਹੁਣ ਦਿਓ ਇਜਾਜ਼ਤ, ਮਿਲਦੇ ਹਾਂ ਅਗਲੇ ਹਫ਼ਤੇ। ਤਦ ਤੱਕ ਲਈ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ, ਨਮਸਕਾਰ। ਇੰਡੋਜ਼ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦ ਕੌਰ ਮੰਗਟ ਸਵਾਗਤ ਕਰਦੀ ਹਾਂ। ਦਰਸ਼ਕੋ, ਜਿਵੇਂ ਕਿ ਤੁਸੀਂ ਸਾਨੂੰ YouTube ਦੇ ਉੱਤੇ ਬਹੁਤ ਹੀ ਪਿਆਰ ਦੇ ਰਹੇ ਹੋ, ਪਰ ਉਸ ਤੋਂ ਇਲਾਵਾ ਤੁਸੀਂ ਸਾਨੂੰ ਦੇਖ ਸਕਦੇ ਹੋ ਰੀਅਲ ਟੀਵੀ ਦੇ ਉੱਤੇ, ਜ਼ਿੰਗਾ ਟੀਵੀ ਦੇ ਉੱਤੇ, ਸੁਪਰ ਟੀਵੀ ਦੇ ਉੱਤੇ, ਜੀਓ ਟੀਵੀ ਦੇ ਉੱਤੇ, ਜੁਗਨੀ ਟੀਵੀ ਦੇ ਉੱਤੇ। ਇਸ ਤੋਂ ਇਲਾਵਾ IPTV ਗਲੈਕਸੀ, ਸ਼ਾਵਾ ਗੋਲਡ ਅਤੇ ਸਾਡੇ ਹੁਣ ਤੁਸੀਂ ਐਪ ਨੂੰ ਡਾਊਨਲੋਡ ਕਰ ਸਕਦੇ ਹੋ ਆਈਫੋਨ ਦੇ ਉੱਤੇ ਤੇ ਐਂਡਰੋਇਡ ਫੋਨ ਦੇ ਉੱਤੇ, ਉਹ ਵੀ ਫ੍ਰੀ ਆਫ ਕਾਸਟ। ਤੇ ਦੇਖਦੇ ਰਹੋ 24/7 ਐਂਟਰਟੇਨਮੈਂਟ। ਜੇਕਰ ਤੁਸੀਂ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤੇ ਐਡਵਰਟਾਈਜ਼ਮੈਂਟ ਦੇਣਾ ਚਾਹੁੰਦੇ ਹੋ ਤਾਂ ਨੰਬਰ ਨੋਟ ਕਰ ਲਵੋ 35589436। ਸੋ ਦੋਸਤੋ, ਦੇਖਦੇ ਰਹੋ ਤੁਹਾਡਾ ਆਪਣਾ ਆਸਟ੍ਰੇਲੀਅਨ ਟੀਵੀ, ਇੰਡੋਜ਼ ਟੀਵੀ। ਥੈਂਕ ਯੂ।